ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ, ਸਾਨੂੰ ਸਹਿਯੋਗ ਕਰਦੇ ਨੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ। ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਨ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾ ਨੇਲਾ ਦੀ, ਨਿਮਾ ਸਹੋਤਾ ਦੇ ਨਾਲ ਸੰਪਰਕ ਕਰ ਸਕਦੇ ਹੋ 209 277 0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੈ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮੁੱਖ ਮੰਤਰੀ ਸਾਹਿਬ ਤੋਂ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਹੁਣ ਵੱਡਾ ਦਾਅਵਾ ਕਰ ਦਿੱਤਾ, ਦਾਅਵਾ ਕੀਤਾ ਸੀਐਮ ਮਾਨ ਦੇ ਨਾਲ ਜਿਹੜਾ ਸ਼ਰਾਬ ਦਾ ਵਿਵਾਦ ਜੁੜਿਆ। ਕੇਂਦਰ ਵੀ ਸੁਣਦੇ ਆ ਵੀ ਸਰਗਰਮ ਹੋ ਗਿਆ ਇਸ ਮਾਮਲੇ ਦੇ ਵਿੱਚ। ਹਾਂਜੀ, ਇਹ ਪਿਛਲੇ 2 ਦਿਨ ਤੋਂ ਕਹਿ ਲਓ ਕਿ ਐਸਾ ਮੁੱਦਾ ਹੈ, ਏਦਾਂ ਲੱਗਦਾ ਕਿ ਬਸ ਹੁਣ ਇਹੀ ਸਭ ਤੋਂ ਵੱਡਾ ਮੁੱਦਾ ਬਣ ਗਿਆ, ਬਾਕੀ ਤੇ ਸਾਰੇ ਜਿਹੜੇ ਆ ਉਹ ਗੈਰ ਜ਼ਰੂਰੀ ਨੇ। ਕਿਉਂਕਿ ਅੱਜ ਦਾਅਵਾ ਕੁਝ ਵੱਡਾ ਸੀ, ਕੁਝ ਸਰਗਰਮੀ ਵੱਡੀ ਹੈ, ਤਾਂ ਉਹਦੇ ਤੇ ਆਪਾਂ ਝਾਤ ਮਾਰ ਲੈਂਦੇ ਹਾਂ। ਪਹਿਲਾਂ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਦੀ। ਤਾਂ ਦੇਖੋ, ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ ਪੀਸੀ ਕੀਤੀ ਹੈ ਬਾਕਾਇਦਾ। ਅਸੀਂ ਉਹਨੂੰ ਸਿਰਫ ਕੋਟ ਕਰਾਂਗੇ ਕਿ ਜੋ ਦਾਅਵਾ ਕੀਤਾ ਗਿਆ ਉਹਨਾਂ ਵੱਲੋਂ। ਤਾਂ ਉਹ ਕਹਿੰਦੇ ਆ ਕਿ ਫਰੈਂਕਫਰਟ, ਉਹ ਕਹਿੰਦੇ ਆ ਕਿ ਪੂਰੀ ਤਫਸੀਲ ਦੱਸੂਗਾ ਤੁਹਾਨੂੰ ਤੇ ਨਾਲ ਮੈਂ ਦੱਸੂਗਾ ਕਿ ਮੈਨੂੰ ਕਿੱਥੋਂ ਪਤਾ ਲੱਗਾ। ਕਹਿੰਦੇ ਆ ਕਿ ਫਰੈਂਕਫਰਟ ਹਵਾਈ ਅੱਡੇ ਤੇ ਜਹਾਜ਼ ਪਿੱਛੋਂ ਹੀ ਲੇਟ ਹੋਣ ਕਰਕੇ ਜਿਹੜੀਆਂ ਸਵਾਰੀਆਂ ਸੀਗੀਆਂ 에ਅਰਪੋਰਟ ਦੇ ਵੀਆਈਪੀ ਲੌਜ 'ਚ ਬਿਠਾਇਆ ਗਿਆ ਸੀ ਉਹਨਾਂ ਨੂੰ, ਤੇ ਉੱਥੇ ਸ਼ਰਾਬ ਜਿਹੜੀ ਆ ਪਰੋਸੀ ਜਾਂਦੀ ਹੈ ਤੇ ਮਾਨ ਨੇ ਵੀ ਕਥਿਤ ਤੌਰ ਤੇ ਸ਼ਰਾਬ ਪੀਤੀ, ਇਹ ਉਹਨਾਂ ਦਾ ਕਹਿਣਾ ਹੈ ਜੀ। ਅੱਛਾ, ਉਸ ਤੋਂ ਬਾਅਦ ਉਹ ਕਹਿੰਦੇ ਕਿ ਜਦ ਇਹ ਜਹਾਜ਼ ਦੇ ਵਿੱਚ ਚੜ੍ਹਦੇ ਨੇ ਤੇ ਉਸੇ ਹਾਲਤ ਦੇ ਵਿੱਚ ਪਹਿਲੀ ਸੀਟ ਤੇ ਬਹਿ ਗਏ ਏਅਰ ਹੋਸਟਸ ਨੇ ਆਖਿਆ ਕਿ ਉਹ ਪਿੱਛੇ ਆਪਣੀ ਸੀਟ ਤੇ ਜਾਣ। ਜਦ ਉਹ ਆਪਣੀ ਸੀਟ ਤੇ ਗਏ ਵੀ ਤਾਂ ਉਹਨਾਂ ਦੀ ਹਾਲਤ ਵੇਖ ਕੇ ਏਅਰ ਹੋਸਟਸ ਨੇ ਜਹਾਜ਼ ਦੇ ਕੈਪਟਨ ਨੂੰ ਦੱਸਿਆ ਕਿ ਸਵਾਰੀ ਦੀ ਹਾਲਤ ਜਿਹੜੀ ਆ ਉਹ ਠੀਕ ਨਹੀਂ, ਤੇ ਕੈਪਟਨ ਮੁੜ ਕੇ ਉਸ ਤੋਂ ਬਾਅਦ ਖੁਦ ਆਇਆ ਤੇ ਐਲਾਨ ਕੀਤਾ ਕਿ ਇਹਨਾਂ ਨੂੰ ਨਹੀਂ ਖੜਿਆ ਜਾ ਸਕਦਾ, ਲਿਜਾਇਆ ਜਾ ਸਕਦਾ। ਇਸ ਤੋਂ ਬਾਅਦ ਕੁਛ ਮਤਲਬ ਕਿ ਕਹਿ ਲਓ ਵਿਚਾਰ ਵਟਾਂਦਰਾ ਵੀ ਹੋਇਆ, ਪਰ ਉਹਨਾਂ ਨੇ ਕਿਹਾ ਕਿ ਤੁਸੀਂ ਜੋ ਮਰਜ਼ੀ ਹੋ, ਪਰ ਸਾਡੇ ਵਾਸਤੇ 에ਅਰਲਾਈਨਸ ਦੇ ਰੂਲ ਜਿਹੜੇ ਆ ਉਹ ਸਭ ਤੋਂ ਉੱਪਰ ਨੇ। ਫਿਰ ਉਹਨਾਂ ਨੇ ਕਿਹਾ ਕਿ ਮੈਨੂੰ ਕਿੱਥੋਂ ਪਤਾ ਲੱਗਿਆ। ਹੁਣ ਦੇਖੋ, ਵੱਡਾ ਸਵਾਲ ਹੋਏਗਾ ਨਾ ਕਿ ਭਾਈ ਤੁਸੀਂ ਇੱਥੇ ਬੈਠੇ ਕਿਤੇ ਕੈਮਰੇ ਤਾਂ ਨਹੀਂ ਫਿੱਟ ਕਰਕੇ ਲਾਈਵ ਦੇਖ ਰਹੇ ਸੀਗੇ, ਜਿਵੇਂ ਇੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਕਹਿ ਦਿੱਤਾ ਸੀਗਾ ਕਿ ਮਹਾਭਾਰਤ ਵੀ ਲਾਈਵ ਚੱਲੀ ਜਾਂਦਾ ਸੀਗਾ। ਹੁਣ ਇਹ ਕਹਿੰਦੇ ਆ ਕਿ ਦੇਖੋ, ਮੈਂ ਕਿਸੇ ਤੋਂ ਗੱਲਾਂ ਜਿਹੜੀਆਂ ਨੇ ਉਹ ਸੁਣੀਆਂ ਸੁਣਾਈਆਂ ਨਹੀਂ ਕਰਦਾ। ਮੇਰੇ ਇੱਕ ਵਾਕਫਕਾਰ ਨੇ ਜਿਹੜੇ ਉਸੇ ਹੀ ਜਹਾਜ਼ ਦੇ ਵਿੱਚ ਸਵਾਰ ਸੀ, ਉਹਨਾਂ ਨੇ ਉਸੇ ਮਤਲਬ ਕਿ ਜਹਾਜ਼ ਦੇ ਵਿੱਚ ਸਵਾਰ 2 ਵਿਅਕਤੀਆਂ ਨਾਲ ਗੱਲ ਕਰਵਾਈ ਹੈ ਜਿਨ੍ਹਾਂ ਨੇ ਸਭ ਕੁਝ ਵੇਖਿਆ ਸੀ। ਇਹਨਾਂ ਵਿੱਚੋਂ ਇੱਕ ਰਾਜਸਥਾਨ ਦੇ ਹੋਟਲਾਂ ਦੀ ਚੇਨ ਦਾ ਮਾਲਕ ਹੈ, ਜਦਕਿ ਦੂਜਾ ਇੱਕ ਹੋਰ ਵੱਡਾ ਬਿਜ਼ਨਸਮੈਨ ਆ। ਤਾਂ ਇਹਨਾਂ ਨੇ 2 ਬੰਦੇ ਕਹਿ ਲਓ ਕਿ ਥੋੜੇ ਜਿਹੇ ਸੰਕੇਤਕ ਤੌਰ ਤੇ ਰਿਵੀਲ ਕੀਤੇ ਨੇ ਕਿ ਮੇਰਾ ਇੱਕ ਵਾਕਫਕਾਰ ਸੀ, ਮਤਲਬ ਕਿ ਉਹਨੇ ਗਾ ਫਿਰ ਮੇਰੀ 2 ਬੰਦਿਆਂ ਨਾਲ ਗੱਲ ਕਰਾਈ ਹੈ, ਜਿਹੜਾ ਕਿ ਸ਼ਾਇਦ ਮਤਲਬ ਕਿ ਜਹਾਜ਼ ਦੇ ਵਿੱਚ ਨਹੀਂ, ਪਰ ਕਹਿ ਰਿਹਾ ਕਿ ਉਹਨੇ ਉਹਨਾਂ ਦੀ ਗੱਲ ਜਿਹੜੀ ਹੈ ਉਸ ਜਹਾਜ਼ ਦੇ ਵਿੱਚ ਸਵਾਰ 2 ਵਿਅਕਤੀਆਂ ਨਾਲ ਕਰਾਈ ਹੈ। ਖੈਰ, ਉਹਨਾਂ ਦਾ ਵਾਕਫਕਾਰ ਕਿਹੜਾ ਵਿਅਕਤੀ ਹੈ ਹੁਣ ਇਹ ਤਾਂ ਪਤਾ ਨਹੀਂ ਹੈ। ਤੇ ਨਾਲ ਇੱਕ ਵੱਡੀ ਗੱਲ ਉਹਨਾਂ ਨੇ ਕਹੀ ਹੈ ਕਿ ਉਸੇ ਜਹਾਜ਼ ਦੀ ਇੱਕ 에ਅਰ ਹੋਸਟਸ ਵੀ ਪੰਜਾਬੀ ਮੂਲ ਦੀ ਹੈ, ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਜੀ। ਤੇ ਨਾਲ ਹੀ ਉਸਨੇ ਬਾਅਦ ਦੇ ਵਿੱਚ ਇਹ ਵੀ ਕਿਹਾ ਕਿ ਮੈਂ ਇਸ ਗੱਲ ਤੇ ਸ਼ਰਮਿੰਦਾ ਹਾਂ ਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਹੈ ਤੇ ਇਹਨਾਂ ਨੇ ਇਸ ਤਰ੍ਹਾਂ ਕੀਤਾ ਹੈ। ਤਾਂ ਖੈਰ ਨਾਲ ਕਿਹਾ ਕਿ ਦੇਖੋ, ਜੋ ਲੁਫਤਾਂਸਾ
에ਅਰਲਾਈਨਸ ਨੇ ਇੱਕ ਟਵੀਟ ਕਰਕੇ ਸਥਿਤੀ ਨੂੰ ਸਪਸ਼ਟ ਕੀਤਾ ਹੈ। ਹਾਂਜੀ ਉਸ 에ਅਰਲਾਈਨਸ ਨੇ ਨਾਲ ਇੱਕ ਹੋਰ ਵੀ ਟਵੀਟ ਕੀਤਾ ਹੈ ਕਿ ਪ੍ਰਾਈਵੇਸੀ ਦੇ ਮੱਦੇਨਜ਼ਰ ਉਹ ਕੋਈ ਹੋਰ ਜਾਣਕਾਰੀ ਮਤਲਬ ਕਿ ਕਿਸੇ ਪੈਸੇਂਜਰ ਦੀ ਜਾਣਕਾਰੀ ਇਸ ਨਹੀਂ ਤਰ੍ਹਾਂ ਜੀ ਸ਼ੇਅਰ ਨਹੀਂ ਕਰ ਸਕਦੇ। ਜੀ ਤੋ ਇਹ ਇਹਨਾਂ ਦੇ ਅੱਜ ਕਹਿ ਲਓ ਕਿ ਹੁਣ ਵੱਡੇ ਦਾਅਵੇ ਨੇ ਜਾਂ ਖੁਲਾਸੇ ਨੇ। ਵੈਸੇ ਆਮ ਆਦਮੀ ਪਾਰਟੀ ਇਹਦੇ ਤੇ ਆਫੀਸ਼ੀਅਲੀ ਸਟੇਟਮੈਂਟ ਜਾਰੀ ਕਰ ਚੁੱਕੀ ਹੈ। ਇੱਕ ਉਹ ਜਰਮਨ ਵਾਲਾ ਅਖਬਾਰ ਜਿਹੜਾ ਉਹ ਵੀ ਬਣਾ ਕੇ ਵਾਇਰਲ ਕੋਈ ਕਿਸੇ ਨੇ ਕਰ ਦਿੱਤਾ, ਉਹ ਵੀ ਤੁਰਿਆ ਫਿਰਦਾ ਹੈ। ਸੋ ਇਹ ਸਾਰਾ ਘਟਨਾਕ੍ਰਮ ਹੁਣ ਤੁਸੀਂ ਦੇਖਿਆ ਹੀ ਹੈ, ਪਿਛਲੇ 2 ਦਿਨ ਹਾਂਜੀ ਤੋਂ ਇਦਾਂ ਹੀ ਚੱਲੀ ਜਾਂਦਾ ਹੈ। ਤਾਂ ਬਹਰਹਾਲ ਹੁਣ ਵੇਖੋ ਸੁਖਬੀਰ ਸਿੰਘ ਬਾਦਲ ਨੇ ਗੱਲਾਂ ਤਾਂ ਵੱਡੀਆਂ ਕਰ ਦਿੱਤੀਆਂ, ਕਿ ਇਹਦਾ ਜਵਾਬ ਹੁਣ ਖੁਦ ਸੀਐਮ ਮਾਨ ਦੇਣਗੇ। ਇੱਕ ਵੱਡੀ ਗੱਲ ਹੈ, ਕਿਉਂਕਿ ਦੇਖੋ ਆਫੀਸ਼ੀਅਲੀ ਉਹਨਾਂ ਦੀ ਪਾਰਟੀ ਤੇ ਇਸ ਚੀਜ਼ ਨੂੰ ਡਿਨਾਈ ਕਰ ਚੁੱਕੀ ਆ। ਉਹਦੇ ਤੇ ਤਾਂ ਵਾਰ-ਵਾਰ ਆਪਾਂ ਕੀ ਕਹਿਣਾ ਹੈ, ਪਰ ਕੀ ਕਦੇ ਵੀ ਅੱਜ ਨਹੀਂ, ਮੈਨੂੰ ਨਹੀਂ ਲੱਗਦਾ ਕਿ ਸੀਐਮ ਸਾਹਿਬ ਰਿਐਕਟ ਕਰਨਗੇ ਇਹਦੇ ਤੇ, ਕਿਉਂਕਿ ਤੁਹਾਨੂੰ ਪਤਾ ਸਿਆਸਤ ਦੇ ਵਿੱਚ ਰਿਐਕਟ ਕਈ ਵਾਰ ਜੀ ਜੀ ਬਹੁਤ ਲੇਟ ਕੀਤਾ ਜਾਂਦਾ ਹੈ, ਕਿਉਂਕਿ ਰਿਐਕਟ ਵੀ ਕਈ ਵਾਰ ਬਹੁਤ ਖਤਰਨਾਕ ਬਣ ਜਾਂਦਾ ਤੁਹਾਡੇ ਵਾਸਤੇ। ਤੋ ਐਸਾ ਹੈ ਕਿ ਅੱਜ ਤੋਂ ਮੈਚ ਦੇਖ ਰਹੇ ਨੇ, ਮੋਹਾਲੀ ਦੇ ਵਿੱਚ ਮੈਚ ਚੱਲ ਰਿਹਾ, ਦੇ ਦਨਾਦਨ ਚੌਕੇ ਛੱਕੇ ਲੱਗ ਰਹੇ ਨੇ, ਉਹ ਲੁਤਫ ਲੈ ਰਹੇ ਨੇ, ਨਜ਼ਾਰੇ ਲੈ ਰਹੇ ਨੇ, ਮਜ਼ੇ ਲੈ ਰਹੇ ਨੇ ਜ਼ਿੰਦਗੀ ਦੇ। ਪਰ ਹੁਣ ਇਹ ਜਿਹੜੇ ਇਲਜ਼ਾਮ ਲੱਗੇ ਨੇ, ਕਥਿਤ ਤੌਰ ਤੇ ਜੋ ਦਾਅਵੇ ਕੀਤੇ ਜਾ ਰਹੇ ਆ, ਇਹਨਾਂ ਦੀ ਸੱਚਾਈ ਕੀ ਆ, ਕਿ ਉਹ ਇੱਕ ਦਿਨ ਆਪ ਦੱਸਣਗੇ ਜਾਂ ਇਹਨਾਂ ਦਾ ਜਵਾਬ ਦੇਣਗੇ। ਪਰ ਇਸ ਤੋਂ ਵੀ ਵੱਡੀ ਗੱਲ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤੁਹਾਨੂੰ ਪਤਾ ਹੀ ਆ ਬਾਈ, ਕੋਈ ਮੌਕਾ ਖੁੰਝਣ ਥੋੜੀ ਨਾ ਦੇਣਾ ਹੈ, ਇਹ ਤਾਂ ਸਿਆਸੀ ਸ਼ਰੀਕ ਨੇ ਇੱਕ ਦੂਜੇ ਦੇ। ਪਰ ਇਹਦੇ ਵਿੱਚ ਇੱਕ ਜਿਹੜੀ ਗੱਲ ਤੁਹਾਂ ਆਖੀ ਆ ਕਿ ਕੇਂਦਰ ਵੀ ਸਰਗਰਮ ਜੀ ਜੀ ਤਾਂ ਇਹਦੇ ਚ ਕੀ ਹੈ ਕਿ ਜਿਹੜੇ ਸਾਡੇ ਹੈਗੇ ਆ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ, ਜਿਹੜੇ ਪਹਿਲਾਂ ਕਾਂਗਰਸੀ ਸੀ ਤੇ ਫੇਰ ਕਹਿੰਦੇ ਕਿ ਯਾਰ ਤੋਂ ਚੱਲੇ ਭਗਵਿਆਂ ਕੇ ਬੱਲੇ, ਤਾਂ ਇਹ ਚਲੇ ਗਏ ਸਨ ਭਾਜਪਾ ਦੇ ਵਿੱਚ। ਅੱਜ ਕੱਲ ਇਹ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਕਹਿੰਦੇ ਨੇ। ਇਹਨਾਂ ਨੇ ਕਿਹਾ ਕਿ ਅਸੀਂ, ਕਿਉਂਕਿ ਸਾਰਾ ਕੁਝ ਜਿਹੜਾ ਹੈ ਉਹ ਜਰਮਨ ਦੇ ਵਿੱਚ ਵਾਪਰਿਆ ਹੈ, ਪਰ ਲੁਫਤਾਂਸਾ 에ਅਰਲਾਈਨਸ ਤੋਂ ਪੂਰੀ ਰਿਪੋਰਟ ਮੰਗ ਲਈ ਆ। ਇਹ ਗੱਲ ਬਹੁਤ ਵੱਡੀ ਹੈ ਜੀ, ਇਹ ਗੱਲ ਬਹੁਤ ਵੱਡੀ ਹੈ, ਕਿਉਂਕਿ ਦੇਖੋ ਜਿਵੇਂ ਸੁਖਬੀਰ ਸਿੰਘ ਬਾਦਲ ਨੂੰ ਇੱਥੇ ਪੰਜਾਬੀ ਜਿੰਨਾ ਕੋ ਸੀਰੀਅਸਲੀ ਲੈਂਦੇ ਆ, ਗੁਜਰਾਤ ਦੇ ਵਿੱਚ ਕੇਜਰੀਵਾਲ ਨੂੰ ਇੰਨਾ ਕੋ ਲੈਂਦੇ ਆ। ਹਾਲੇ ਨਵਾਂ ਕੰਮ ਆ। ਸੋ ਇਸ ਕਰਕੇ ਜੇ ਮੰਨ ਲਓ ਰਿਪੋਰਟ ਉੱਥੋਂ ਕੁਝ ਐਸੀ ਵੈਸੀ ਉਹ ਕੱਢ ਲੈਂਦੇ ਆ, ਜੇ ਕੋਈ ਗੱਲ ਹੋਈ ਆ। ਕਿਉਂਕਿ ਦੇਖੋ ਇਹ ਆਪਾਂ ਨੂੰ ਵੀ ਪਤਾ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ 에ਅਰਲਾਈਨਸ ਜਾਂ ਅਥਾਰਟੀਜ਼ ਨੇ ਬਾਹਰਲੀਆਂ, ਉਹ ਪ੍ਰਾਈਵੇਸੀ ਦਾ ਬਹੁਤ ਖਿਆਲ ਰੱਖਦੀਆਂ ਨੇ। ਉੱਥੋਂ ਡਾਕੂਮੈਂਟ ਕੋਈ ਕੱਢਣਾ ਤਾਂ ਬਹੁਤ ਔਖਾ ਹੈ। ਕੋਈ ਹੋਰ ਬੰਦਾ ਸਾਹਮਣੇ ਨਹੀਂ ਆਏਗਾ, ਚੀਫ ਮਿਨਿਸਟਰ ਦਾ ਕੰਮ ਹੈ ਛੇਤੀ ਕੀਤਿਆਂ। ਪਰ ਗੱਲ ਕੀ ਹੈ ਕਿ ਜੇ ਇਹਨਾਂ ਨੇ ਜਿਵੇਂ, ਕਿਉਂਕਿ 에ਅਰਲਾਈਨਸ ਜਿਹੜੀਆਂ ਤੁਹਾਨੂੰ ਪਤਾ ਉਹਨਾਂ ਨੂੰ ਤਾਂ ਜਵਾਬਦੇਹੀ ਦੇਣੀ ਪਵੇਗੀ, ਜੇ ਮੰਨ ਲਓ ਐਸਾ ਵੈਸਾ ਕੁਝ ਉਹਨਾਂ ਦੇ ਹੱਥ ਲੱਗ ਜਾਂਦਾ, ਤਾਂ ਫਿਰ ਉਹ ਗੁਜਰਾਤ ਦੇ ਵਿੱਚ ਇਹਨੂੰ ਬਹੁਤ ਵੱਡੇ ਪੱਧਰ ਤੇ ਉਛਾਲ ਸਕਦੇ ਆ ਉੱਥੇ। ਤਾਂ ਉਹ ਉੱਥੇ ਦੇਖਣਾ ਹੋਏਗਾ ਕਿ ਉਹਨਾਂ ਦੇ ਹੱਥ ਕੁਝ ਲੱਗਦਾ, ਤੇ ਜੇ ਨਹੀਂ ਲੱਗਦਾ ਤੇ ਫਿਰ ਤਾਂ ਸਥਿਤੀ ਸਾਫ਼ ਹੈ, ਫਿਰ ਤਾਂ ਸਪਸ਼ਟ ਹੈ ਕਿ ਇਹ ਘਟਨਾ ਜਿਹੜੀ ਹੈ ਫਿਰ ਸ਼ਾਇਦ ਹੋ ਸਕਦਾ ਹੈ ਕਿ ਬਣਾਈ ਗਈ ਹੋਵੇ ਜੀ ਵਿਖਾਉਣ ਵਾਸਤੇ। ਤਾਂ ਜੇ ਬਣਾਈ ਗਈ ਉਹਦੇ ਵੀ ਮਾਇਨੇ ਫਿਰ ਕੱਢੇ ਜਾਣਗੇ ਕਿ ਕੀ ਕੋਈ ਆਪਣਾ ਹੀ ਆ ਜਾਂ ਫਿਰ ਕੋਈ ਬੇਗਾਨਾ ਬਾਈ, ਜਿਹਨੇ ਫਿਰ ਇਸ ਤਰ੍ਹਾਂ ਦੀ ਖਬਰ, ਔਰ ਏਡੀ ਵੱਡੀ ਖਬਰ ਇਸ ਢੰਗ ਨਾਲ ਪਲਾਂਟ ਕਰਵਾਈ ਆ ਕਿ ਤਰਥੱਲੀ ਮਚ ਗਈ। ਜੀ ਬਿਲਕੁਲ ਬਿਲਕੁਲ, ਲੁਫਤਾਂਸਾ ਨੇ ਤਾਂ ਟਵੀਟ ਵੀ ਕਰਤਾ ਸੀ ਮਿੰਟੂ ਜੀ ਉਸ ਤੋਂ ਬਾਅਦ, ਕਿ ਬਈ ਅਸੀਂ ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਆ ਉਹ ਟਵਿੱਟਰ ਤੇ ਜਾਂ ਕਿਸੇ ਨੇ ਮੰਗੀ, ਬਹੁਤ ਲੋਕਾਂ ਨੇ ਮੰਗੀ ਸੀ ਉਹਨਾਂ ਤੋਂ ਜਾਣਕਾਰੀ, ਕਿ ਦੱਸੋ ਸਾਨੂੰ ਕੀ ਹੋਇਆ। ਉਹ ਕਹਿੰਦੇ ਇਸ ਤਰ੍ਹਾਂ ਨਹੀਂ ਅਸੀਂ ਆਪਦੀ ਜਾਣਕਾਰੀ ਜਿਹੜੀ ਦੇ ਸਕਦੇ। ਅਗਲੀ ਖਬਰ ਦੇ ਵੱਲ ਕੇਂਦਰ ਤਾਂ ਮੰਗ ਸਕਦਾ ਨਾ ਕੁਝ ਜਾਣਕਾਰੀਆਂ, ਕੇਂਦਰ ਸ਼ੇਅਰ ਕਰਾ ਸਕਦਾ, ਸਰਕਾਰ ਹੈ ਬਿਲਕੁਲ ਕੁਝ। ਹਾਂਜੀ ਸਰਕਾਰ ਹੈ, ਤਾਂ ਉਹ ਤਾਂ ਪੁੱਛ ਸਕਦੇ ਉਹਨਾਂ ਤੋਂ ਕਿ ਸਾਡਾ ਚੀਫ ਮਿਨਿਸਟਰ ਬਈ ਕਿੱਥੇ ਛੱਡ ਆਏ ਸੀਗੇ, ਕਾਹਤੋਂ ਛੱਡ ਆਏ ਸੀਗੇ, ਕੀ ਕਾਰਨ ਰਹੇ ਨੇ। ਕਿਉਂਕਿ ਕੇਂਦਰ ਸਰਕਾਰ, ਹੁਣ ਦੇਖੋ ਸੂਬਾ ਸਰਕਾਰ ਨੇ ਤਾਂ ਮਸਲਾ ਹੈਂਡਲ ਕਰਨਾ ਨਹੀਂ, ਕਰਨਾ ਕੇਂਦਰ ਸਰਕਾਰ। ਬਿਲਕੁਲ ਜੀ ਸਹੀ ਹੈ। ਤਾਂ ਤੁਹਾਨੂੰ ਦੇਸ਼ਾਂ ਦੀ ਜਾਣਕਾਰੀ ਇੱਕ ਦੂਜੇ ਨੂੰ ਮੁਹੱਈਆ ਹੋ ਜਾਂਦੀ ਹੈ। ਹਾਂਜੀ ਹਾਂਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪੰਜਾਬ ਦੀ ਅਫਸਰਸ਼ਾਹੀ ਦਾ। ਜਦੋਂ ਤੋਂ ਨਵੀਂ ਸਰਕਾਰ ਬਣੀ ਹੈ, ਅਫਸਰਸ਼ਾਹੀ ਵਿਵਾਦਾਂ ਦੇ ਵਿੱਚ, ਘੁਟਾਲਿਆਂ ਦੇ ਵਿੱਚ, ਹਰੇਕ ਘੁਟਾਲੇ ਦੇ ਵਿੱਚ ਅਫਸਰਾਂ ਦਾ ਨਾਂ ਕਿਵੇਂ ਨਾ ਕਿਵੇਂ ਆ ਹੀ ਜਾਂਦਾ। ਹੁਣ ਅਫਸਰਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਜੀ। ਹਾਂਜੀ ਬਿਲਕੁਲ, ਉਹ ਲਾ ਵੀ ਰਿਹਾ ਨੇ ਆਖਿਆ ਸੀਗਾ ਨਾ ਕਿ ਕੋਠੇ ਤੇ ਕਾਂ ਬੋਲੇ, ਦਿਲ ਵਾਲੀ ਵਹੀ ਦੇ ਉੱਤੇ ਵੀ ਤੇਰਾ ਨਾਂ ਥਾਂ ਥਾਂ ਬੋਲੇ। ਤੇ ਅੱਜ ਕੱਲ ਇਹਨਾਂ ਦਾ ਨਾਂ ਜਿਹੜਾ ਉਹ ਥਾਂ ਥਾਂ ਤੇ ਬੋਲਦਾ ਹੈ। ਬਿਲਕੁਲ ਸਹੀ ਹੈ। ਇਹ ਨਾਮ ਜਿਹੜੇ ਆ ਉਹ ਹੁਣ ਤੁਹਾਨੂੰ ਪਤਾ ਹੀ ਹੈ, ਤੁਸੀਂ ਹੁਣ ਸੰਕੇਤ ਦੇ ਹੀ ਦਿੱਤਾ ਹੈ ਕਿ ਬਈ ਸਾਰੇ ਘੁਟਾਲੇ ਘਪਲਿਆਂ ਦੇ ਵਿੱਚ ਇਹਨਾਂ ਦੇ ਜ਼ਿਕਰ ਆਉਂਦੇ ਆ।
ਖੈਰ ਮਾਮਲਾ ਜਿਹੜਾ ਹੈ ਉਹ ਸਭ ਨੂੰ ਪਤਾ ਹੀ ਹੈ ਕਿ ਇੱਕ ਤੇ ਸਿੰਜਾਈ ਘੁਟਾਲੇ ਦਾ ਹੈ ਜੀ। ਹਾਂਜੀ, ਸਿੰਜਾਈ ਘੁਟਾਲੇ ਦੇ ਵਿੱਚ ਆਪਾਂ ਦੇਖਿਆ ਹੀ ਆ ਨਾ ਕਿ ਹਾਂਜੀ, ਕਿਸ ਹਾਂਜੀ। ਤਰ੍ਹਾਂ 3 ਸਾਬਕਾ ਆਈਐਸ ਅਫਸਰ ਜਿਹੜੇ ਉਹ ਘਿਰਦੇ ਪਏ ਨੇ, ਉਹਨਾਂ ਦੇ ਖਿਲਾਫ ਤੇ ਐਲਓਸੀ ਵੀ ਜਾਰੀ ਹੋ ਗਿਆ। ਹੁਣ ਹੂੰ, ਐਲਓਸੀ ਜਾਰੀ ਹੋ ਗਿਆ, ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ 2 ਅਫਸਰਾਂ ਤੇ ਪ੍ਰਵੀਨ ਜੀ ਇਸ ਵੇਲੇ ਗ੍ਰਿਫਤਾਰੀ ਦੀ ਗਾਜ਼ ਹੈ। ਜੀ। ਉਹ ਸਿੰਜਾਈ ਘੁਟਾਲੇ ਵਾਲੇ ਨਹੀਂ ਹੈ, ਉਹ ਲਿਕਰ ਪਾਲਿਸੀ ਨਾਲ ਜੁੜੇ ਹੋਏ ਨੇ ਇਸ ਵੇਲੇ। ਬਿਲਕੁਲ ਮੈਂ ਅੱਗੇ ਸਹੀ। ਵੀ ਇੱਕ ਦਿਨ ਗੱਲ ਕਹੀ ਸੀਗੀ, ਤੁਹਾਨੂੰ ਸ਼ਾਇਦ ਚੇਤੇ ਹੋਏਗੀ, ਕਿ ਜੀ, ਅਫਸਰਾਂ ਦਾ ਕੁਝ ਵਿਗੜਨਾ ਨਹੀਂ ਹੁੰਦਾ। ਅਫਸਰਾਂ ਨੂੰ ਤਾਂ ਉਹ ਡਰਾ ਲੈਂਦੇ ਨੇ ਕਿ ਬਈ ਜਾਂ ਤਾਂ ਸਾਨੂੰ ਰਾਹ ਦੇ ਜਾਂ ਫਿਰ ਅਸੀਂ ਤੇਰਾ ਰਾਹ ਖੋਲ ਦਿੰਨੇ ਆ, ਤੂੰ ਚੱਲ, ਤੂੰ ਬਿਲਕੁਲ। ਦੇ ਜੀ, ਕੁਰਬਾਨੀ ਜੀ, ਜੀ, ਉਹਨਾਂ ਏਦਾਂ ਦੀ ਹੀ। ਥਾਂ ਤੇ ਜਾਂ ਸਾਨੂੰ ਤੂੰ ਰਸਤਾ ਦੇ। ਤਾਂ ਹੁਣ ਇਹ ਕੀ ਹੁੰਦਾ ਹੈ ਕਿ ਸਭ ਨੂੰ ਪਤਾ ਹੈ ਕਿ ਇੰਡੀਅਨ ਨਿਜ਼ਾਮ ਦੇ ਵਿੱਚ ਇਹ ਚੀਜ਼ਾਂ ਆਮ ਨੇ। ਜੀ, ਬਿਊਰੋਕ੍ਰੇਸੀ ਵਾਲੇ ਦਬਾਅ ਹੇਠ, ਬਿਊਰੋਕ੍ਰੇਸੀ ਦੇ ਦਬਾਅ ਹੇਠ ਦੂਸਰੇ, ਇਹ ਸਾਰਾ ਚੱਲਦਾ ਹੈ। ਤਾਂ ਹੁਣ ਇੱਕ ਚੀਜ਼ ਹੋਰ ਤੁਸੀਂ ਦੇਖੋ, ਨੋਟ ਕਰੋ, ਹਾਂਜੀ, ਅਫਸਰਸ਼ਾਹੀ ਸਹਿਮੀ ਪਈ ਆ, ਕਿਉਂਕਿ ਦੇਖੋ ਸਾਰੀਆਂ ਸਰਕਾਰਾਂ 'ਚ ਅਫਸਰਾਂ ਨੇ ਕੰਮ ਕਰਨਾ, ਔਰ ਇਹ ਆਪਾਂ ਨੂੰ ਪਤਾ ਹੈ ਕਿ ਸਾਰੀਆਂ ਸਰਕਾਰਾਂ 'ਚ ਕੰਮ ਜੀ। ਸਾਰੇ ਸਹੀ ਨਹੀਂ ਹੁੰਦੇ, ਤੇ ਜਿੱਥੇ ਜਿੱਥੇ ਕੋਈ ਗਲਤ ਹੁੰਦਾ ਅਗਲਾ ਕਹਿੰਦਾ ਕਿ ਉਹ ਤੇ ਚਲੇ ਗਏ, ਜੰਮਣ ਵਾਲੇ ਤੇ ਛੁੱਟ ਗਏ ਤੇ ਜੀ, ਸੇੜਨ ਜੀ। ਵਾਲੇ ਫਸ ਗਏ, ਵੀ ਅਸੀਂ ਤੇ ਇੱਥੇ ਹੀ ਰਹਿਣਾ ਹੈ ਨਾ। ਤਾਂ ਹੁਣ ਫਸ ਅਸੀਂ ਗਏ, ਕਿਉਂਕਿ ਮੌਕੇ ਦੇ ਜਿਹੜੇ ਹਾਕਮ ਹੁੰਦੇ ਨੇ ਕਈ ਵਾਰ ਜੀ, ਉਹ ਨਿਕਲ ਜਾਂਦੇ ਆ, ਤੇ ਜਿਹੜੇ ਇਸ ਤਰ੍ਹਾਂ ਅਫਸਰ ਆ ਉਹ ਘੇਰੇ ਜਾਂਦੇ ਆ ਕਿ ਤੁਸੀਂ ਦਿਓ ਜਵਾਬ। ਤਾਂ ਬਹਰਹਾਲ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਸ ਵੇਲੇ ਇੱਕ ਤੇ ਜਿਹੜੇ 3 ਆਈਐਸ ਹੈ ਉਹਨਾਂ ਦੇ ਵਿੱਚੋਂ ਇੱਕ ਦੀ ਇਮਾਨਦਾਰੀ ਦੀ ਗੱਲ ਆਪਾਂ ਸਭ ਨੇ ਵੇਖੀ ਹੈ ਕਿ ਕਿਸ ਤਰ੍ਹਾਂ ਚੱਲਦੀ ਹੁੰਦੀ ਸੀ ਕਿਸੇ ਟਾਈਮ। ਕਾਹਨ ਸਿੰਘ ਪੰਨੂ ਦੀ, ਉਹਨਾਂ ਦਾ ਵੀ ਨਾਮ ਆ ਜੀ, ਗਿਆ। ਜੀ। ਮੈਂ ਨਾਮ ਇਸ ਕਰਕੇ ਲੈ ਰਿਹਾ ਕਿਉਂਕਿ ਅਸੀਂ ਬਕਾਇਦਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਇਸ ਚੀਜ਼ ਨੂੰ ਵੈਰੀਫਾਈ ਕੀਤਾ ਹੈ, ਤਾਂ ਕਨਫਰਮ ਹੋਇਆ ਕਿ ਹਾਂ ਬਈ ਮੈਂ ਚਿੱਠੀ ਖੁਦ ਲਿਖੀ ਹੈ ਵਿਜੀਲੈਂਸ ਨੂੰ। ਤਾਂ ਹੋਰ ਸਰਵੇਸ਼ ਕੌਸ਼ਲ ਵਰਗੇ, ਤੁਹਾਨੂੰ ਪਤਾ ਕਿਸੇ ਸਮੇਂ ਬਿਊਰੋਕ੍ਰੇਸੀ 'ਚ ਇਹਨਾਂ ਦੀ ਸਰਦਾਰੀ ਸੀਗੀ। ਹੂੰ, ਸਿੱਧੂ ਵਰਗੇ ਜਿਨ੍ਹਾਂ ਦੀ ਤੂਤੀ ਬੋਲਦੀ ਸੀ, ਉਹ ਸਾਰੇ ਘਿਰੇ ਪਏ ਨੇ, ਤੇ ਇਸ ਕਰਕੇ ਸਹਿਮ ਆ। ਹੁਣ ਇੱਕ ਚੀਜ਼ ਹੋਰ ਦੇਖੋ, ਜਿਹੜੇ ਇਸ ਮਾਮਲੇ ਦੇ ਵਿੱਚ ਲਿਕਰ ਪਾਲਿਸੀ ਦੇ ਵਿੱਚ ਰੁਜ਼ਮ ਜਾਂ ਦੁਬੇ ਇਹਨਾਂ ਤੇ ਜਿਹੜਾ ਸਕੰਜਾ ਕੱਸਿਆ ਜਾ ਰਿਹਾ, ਉਹਦੇ ਵਿੱਚ ਨੋਟ ਕਰਨ ਵਾਲੀ ਗੱਲ ਇਹ ਆ ਕਿ ਸਾਬਕਾ ਤਾਂ ਕੀ ਬੋਲਣਗੇ ਅਫਸਰਾਂ ਦੇ ਹੱਕ ਦੇ ਵਿੱਚ, ਕਿ ਮੌਜੂਦਾ ਸਰਕਾਰ ਦਾ ਚੀਫ ਮਿਨਿਸਟਰ ਵੀ ਇਹਨਾਂ ਬੈਕ ਨਹੀਂ ਕਰ ਰਿਹਾ। ਔਰ ਹੂੰ, ਇਹਦੇ ਤੇ ਹੀ ਤੇ ਸਿਰਸੇ ਨੇ ਗੱਲ ਕਹੀ ਸੀਗੀ ਨਾ ਕਿ ਅਸਲ ਦੇ ਵਿੱਚ ਭਗਵੰਤ ਮਾਨ ਇਸੇ ਕਰਕੇ ਤੇ ਆਪਣੇ ਅਫਸਰਾਂ ਦੇ ਹੱਕ ਦੇ ਵਿੱਚ ਬੋਲਣ ਨਹੀਂ ਡਿਆ। ਕਿਉਂ? ਕਿਉਂਕਿ ਉਹ ਕਹਿ ਰਿਹਾ ਕਿ ਲਿਕਰ ਪਾਲਿਸੀ ਤੁਸੀਂ ਲੈ ਕੇ ਆਏ, ਮੈਂ ਕਦੋਂ ਇਸ ਪੰਗੇ ਦੇ ਵਿੱਚ ਪਵਾਂ। ਇਹ ਕਥਿਤ ਤੌਰ ਤੇ ਜੀ, ਮਨਜਿੰਦਰ ਸਿੰਘ ਸਿਰਸਾ ਨੇ ਔਨ ਰਿਕਾਰਡ ਕਿਹਾ। ਹੁਣ ਉਹਨਾਂ ਦੇ ਕੋਲ ਕੀ ਸਬੂਤ ਨੇ ਸਾਨੂੰ ਨਹੀਂ ਪਤਾ, ਪਰ ਉਹਨਾਂ ਨੇ ਔਨ ਕੈਮਰਾ ਕਿਹਾ ਹੈ ਇਹ ਗੱਲ ਕਿ ਹਾਂ ਬਈ ਇਹਨਾਂ ਦਾ ਰੌਲਾ ਆਪਸ ਦੇ ਵਿੱਚ ਇਸ ਗੱਲ ਨੂੰ ਲੈ ਕੇ ਪਿਆ ਕਥਿਤ ਤੌਰ ਤੇ। ਤਾਂ ਹੁਣ ਇਹ ਵੇਖੋ, ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜੀ। 2 ਅਫਸਰ ਜਿਨ੍ਹਾਂ ਚੋਂ ਇੱਕ ਨੂੰ ਬੀਤੇ ਦਿਨੀ ਦਿੱਲੀ ਵੀ ਬੁਲਾਇਆ ਗਿਆ ਈਡੀ ਵੱਲੋਂ, ਉਹ ਗਿਆ ਖੁਦ ਗਿਆ, ਜਾ ਕੇ ਆਇਆ। ਤਾਂ ਇਹਦਾ ਮਤਲਬ ਇਹ ਹੋਆ ਕਿ ਅਫਸਰਸ਼ਾਹੀ ਦੇ ਵਿੱਚ ਜਿਹੜਾ ਸਹਿਮ ਪਾਇਆ ਜਾ ਰਿਹਾ, ਉਹ ਜੀ, ਬਿਲਕੁਲ ਇਹ ਨਹੀਂ ਹੈਗਾ ਕਿ ਨਜਾਇਜ਼ ਆ ਜਾਂ ਉਹ ਗੈਰ ਲੋੜੀਂਦਾ ਹੈ। ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਕਾਰਕ ਹੈਗੇ ਨੇ। ਉਹਨਾਂ ਨੂੰ ਵੀ ਪਤਾ ਲੱਗ ਰਿਹਾ ਕਿ ਇਸ ਸਿਸਟਮ ਦੇ ਵਿੱਚ ਕਿੱਦਾਂ ਦੀਆਂ ਰਾਜਨੀਤੀਆਂ ਚੱਲਦੀਆਂ ਤੇ ਕਿੱਦਾਂ ਦੀਆਂ ਰਾਜਨੀਤੀਆਂ ਚੱਲ ਰਹੀਆਂ। ਜੀ, ਬਿਲਕੁਲ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਅਦਾਲਤ ਦੇ ਝਟਕੇ ਦੀ। ਕਹਿੰਦੇ ਸਿੱਧੂ ਨੂੰ ਅਦਾਲਤ ਨੇ ਦਿੱਤਾ ਝਟਕਾ ਜੀ। ਦੇਖੋ, ਨਵਜੋਤ ਸਿੰਘ ਸਿੱਧੂ ਹੈਗਾ ਜੇਲ੍ਹ ਦੇ ਵਿੱਚ, ਹੁਣ ਇਹਦੋਂ ਵੱਧ ਤੇ ਝਟਕਾ ਜੀ, ਕੀ ਜੀ, ਦੇਣਾ। ਕੋਰਟ ਇਹੀ ਝਟਕਾ ਦਿੰਦੀ ਹੁੰਦੀ ਹੈ, ਜ਼ਮਾਨਤ ਖਾਰਜ ਹੋ ਗਈ, ਤਰੀਕ ਪੈ ਗਈ, ਤੇ ਉਹ ਤੇ ਜੀ। ਕੰਮ ਹੀ ਨਿਬੜਿਆ ਸਿੱਧੂ ਦਾ, ਸੁਪਰੀਮ ਕੋਰਟ ਚੋਂ ਸਜ਼ਾ ਹੋਈ ਆ। ਪਰ ਇੱਥੇ ਮਸਲਾ ਜਿਹੜਾ ਉਹ ਸਿੱਧੂ ਦੇ ਕੇਸ ਨਾਲ ਜੁੜਿਆ ਨਹੀਂ ਹੈਗਾ। ਤੁਹਾਨੂੰ ਯਾਦ ਹੋਏਗਾ ਬੀਤੇ ਦਿਨੀ ਕਾਫੀ ਇਸ ਖਬਰ ਨੇ ਚਰਚਾ ਬਟੋਰੀ ਸੀ ਕਿ ਜੀ, ਸਿੱਧੂ ਦੀ ਇੱਕ ਗਵਾਹੀ ਆ, ਹਾਂਜੀ, ਸਿੱਧੂ ਦੀ ਇੱਕ ਗਵਾਹੀ ਆ ਆਸ਼ੂ ਦੇ ਮਾਮਲੇ ਦੇ ਵਿੱਚ। ਖਾਸ ਤੌਰ ਤੇ ਆਸ਼ੂ ਦਾ ਮਾਮਲਾ ਵੀ ਨਾ ਆਪਾਂ ਕਹੀਏ ਤੇ ਉਹ ਮਾਮਲਾ ਹੈਗਾ ਬਲਵਿੰਦਰ ਸਿੰਘ ਸੇਖੋ, ਸਾਬਕਾ ਡੀਐਸਪੀ ਵਾਲਾ। ਜੀ। ਕਿਉਂਕਿ ਪੰਗਾ ਤਾਂ ਦੋਨਾਂ ਦਾ ਹੀ ਸੀਗਾ ਨਾ, ਆਪਾਂ ਨੂੰ ਸਭ ਨੂੰ ਪਤਾ ਉਸ ਪ੍ਰਕਰਨ ਦਾ, ਜਿਹਦੇ ਵਿੱਚ ਇਹਨਾਂ ਨੇ ਇੱਕ ਆਡੀਓ ਵੀ ਵਾਇਰਲ ਕੀਤੀ, ਸਾਰਾ ਕੁਝ ਆਪਣੇ ਕੋਲ ਆ, ਉਹ ਸਭ ਕੁਝ ਆਪਾਂ ਸੁਣਿਆ ਪੜਿਆ ਵਾ। ਹੋਇਆ ਕੀ ਸੀ ਕਿ ਸੇਖੋ ਉਸ ਤੋਂ ਬਾਅਦ ਚਲਿਆ ਗਿਆ ਸੀਗਾ ਕੋਰਟ ਦੇ ਵਿੱਚ, ਕਿਉਂਕਿ ਉਹਦੀ ਜੀ। ਬਰਖਾਸਤਗੀ ਕਰ ਦਿੱਤੀ ਗਈ ਸੀ। ਆਸ਼ੂ ਪਾਵਰਫੁਲ ਹੋ ਗਿਆ ਬਹੁਤ ਜ਼ਿਆਦਾ, ਇਹ ਤਾਂ ਸਭ ਨੂੰ ਪਤਾ ਹੈ ਨਾ ਕਿ ਦੋਨਾਂ ਹੀ ਮੁੱਖ ਮੰਤਰੀਆਂ ਦੇ ਰਾਜ ਦੇ ਵਿੱਚ, ਚਾਹੇ ਉਹ ਅਮਰਿੰਦਰ ਸਿੰਘ ਹੋਵੇ ਤੇ ਚਾਹੇ ਹੋਵੇ ਹੁਣ ਮਜੀਠੀਆ, ਜਿਹਨੂੰ ਕਹਿੰਦਾ ਹੁੰਦਾ ਛੱਲਾ ਮੁੜ ਕੇ ਨਹੀਂ ਆਇਆ, ਤਾਂ ਹਾਂਜੀ, ਉਹ
ਹਰਜੀਤ ਸਿੰਘ ਜੀ ਚੰਨੀ, ਉਹਨਾਂ ਦੇ ਦੋਨਾਂ ਦੇ ਰਾਜ ਦੇ ਵਿੱਚ ਚੰਨੀ ਸੌਰੀ ਜਿਹੜੇ ਆਸ਼ੂ ਸੀਗੇ ਆਸ਼ੂ ਪੂਰੇ ਜੀ। ਪਾਵਰਫੁਲ ਸੀ। ਜੀ ਤੋ ਹੁਣ ਇਸ ਮਾਮਲੇ 'ਚ ਕੀ ਸੀਗਾ ਕਿ ਜਦੋਂ ਕੋਰਟ ਦੇ ਵਿੱਚ ਬਰਖਾਸਤਗੀ ਨੂੰ ਚੈਲੰਜ ਕੀਤਾ ਗਿਆ, ਬਰਖਾਸਤ ਕਰਵਾਤਾ ਸੀ ਇਹਨਾਂ ਨੇ, ਪਹਿਲਾਂ ਮੁਅੱਤਲ ਕਰਵਾਇਆ ਤੇ ਸੇਖੋ ਬੋਲਣੋਂ ਨਹੀਂ ਹਟਦਾ। ਤੁਹਾਨੂੰ ਪਤਾ ਕੁਝ ਬੰਦੇ ਇਸ ਤਰ੍ਹਾਂ ਦੀ ਜ਼ੁਰਤ ਰੱਖਦੇ ਆ। ਸੇਖੋ ਨੇ ਤੇ ਹਾਈ ਕੋਰਟ ਨੂੰ ਵੀ ਬਲੇਟੇ 'ਚ ਲੈ ਰੱਖਿਆ। ਜੀ ਉਹਨਾਂ ਨੇ ਤੇ ਮਜੀਠੇ ਵਾਲੇ ਮਾਮਲੇ ਦੇ ਵਿੱਚ ਵੀ ਪੱਤਰ ਕੱਢ ਲਿਆਂਦਾ ਹਰਪ੍ਰੀਤ ਸਿੱਧੂ ਦਾ ਕਿ ਰਿਮਾਂਡ ਕਿਉਂ ਨਹੀਂ ਲਿਆ ਗਿਆ। ਤਾਂ ਬਥੇਰਾ ਕੁਛ ਕਲਿਆਣੀ ਸਿੰਘ ਵਾਲੇ ਮਾਮਲੇ 'ਚੋਂ ਟਿੱਪਣੀਆਂ ਕਰੀ ਜਾਂਦੇ ਆ। ਏਦਾਂ ਦੇ ਬੰਦੇ ਫਿਰ ਉਹਦਾ ਕਿ ਨੌਕਰੀ ਤਾਂ ਕਿਵੇਂ ਕਰਨਗੇ। ਇਹਨਾਂ ਨੇ ਨੌਕਰੀ ਤੋਂ ਬਾਹਰ ਕਰ ਦਿੱਤਾ ਤਾਂ ਉਹ ਕੋਰਟ ਚਲੇ ਗਿਆ, ਕਿਉਂਕਿ ਐਕਸਟਰਾ ਕੁਝ ਬੈਨੀਫਿਟ ਤਾਂ ਹੁੰਦੇ ਆ ਨਾ ਅਫਸਰ ਦੇ। ਜਦੋਂ ਹਾਂਜੀ ਇਹ ਬੈਨੀਫਿਟ ਮਾਰੇ ਜਾਂਦੇ ਆ ਤਾਂ ਅਗਲਾ ਕਹਿੰਦਾ ਕਿ ਕਾਨੂੰਨੀ ਤੌਰ ਤੇ ਆਪਾਂ ਕੁਝ ਹਾਸਲ ਕਰ ਸਕਦੇ ਆ ਤਾਂ ਲੈ ਲਈਏ, ਇਹਨਾਂ ਨੇ ਤੇ ਆਪਾਂ ਨੂੰ ਕੀ ਦੇਣਾ ਵਾ। ਤਾਂ ਜਦ ਕੋਰਟ ਦੇ ਵਿੱਚ ਗਿਆ ਮਾਮਲਾ, ਤਾਂ ਹੁਣ ਦੇਖੋ ਜਾਂਚ ਪੜਤਾਲ ਕਿਹਨੂੰ ਸੌਂਪੀ ਸੀਗੀ? ਸੇਖੋ ਨੂੰ ਸਿੱਧੂ ਨੇ। ਸਿੱਧੂ ਕੌਣ ਸੀ? ਤਦ ਸਥਾਨਕ ਸਰਕਾਰਾਂ ਦਾ ਮੰਤਰੀ। ਤਾਂ ਸੇਖੋ ਕੀ ਸੀਗਾ? ਸੇਖੋ ਸੀ ਸਥਾਨਕ ਸਰਕਾਰਾਂ ਦੇ ਮਹਿਕਮੇ ਦਾ ਵਿਜੀਲੈਂਸ ਦਾ ਅਫਸਰ। ਸਮਝ ਆ ਗਈ ਨਾ ਕਹਾਣੀ ਕਿ ਕਿੱਦਾਂ ਇਹ ਸਾਰੀ ਜਿਹੜੀ ਹੈ ਉਹ ਗੱਲ ਅੱਗੇ ਵੱਧਦੀ ਆ। ਤਾਂ ਹੋਇਆ ਕਿ ਨਵਜੋਤ ਸਿੰਘ ਸਿੱਧੂ ਦੀ ਉਸ ਮਾਮਲੇ ਦੇ ਵਿੱਚ ਇੱਕ ਗਵਾਹੀ ਆ, ਕਿਉਂਕਿ ਫਾਈਲ ਦੱਸਦੇ ਆ ਕਿ ਗਾਇਬ ਹੋ ਗਈ ਸੀਗੀ ਜੀ ਜਿਹੜੀ ਫਾਈਲ ਇਨਕੁਆਰੀ ਵਾਲੀ ਸੀ। ਸੇਖੋ ਕਹਿੰਦਾ ਉਹਦੀ ਕਾਪੀ ਮੇਰੇ ਕੋਲ ਪਈ ਆ, ਡੋਂਟ ਵਰੀ, ਕੋਈ ਚੱਕਰ ਨਹੀਂ ਹੈ, ਮੇਰੇ ਕੋਲ ਪਈ ਆ। ਪਰ ਦੱਸਦੇ ਨੇ ਕਿ ਉਹ ਫਾਈਲ ਉੱਥੋਂ ਗਾਇਬ ਹੋ ਗਈ। ਹੁਣ ਤੁਸੀਂ ਇਹ ਦੇਖ ਲਓ ਕਿ ਨਵਜੋਤ ਸਿੰਘ ਸਿੱਧੂ ਮੰਤਰੀ ਹੋਵੇ, ਉਹਦੇ ਅਫਸਰ ਦੇ ਨਾਲ ਇਹ ਸਭ ਕੁਝ ਚੱਲਦਾ ਹੋਵੇ ਤੇ ਫਾਈਲ ਹੀ ਗਾਇਬ ਹੋ ਜਾਵੇ। ਬੜਾ ਤਾਕਤ ਵਾਲਾ ਕੰਮ ਚੱਲ ਰਿਹਾ ਸੀਗਾ ਫਿਰ। ਤਾਂ ਹੁਣ ਉਹ ਜਿਹੜੀ ਗਵਾਹੀ ਬੜੀ ਮਹੱਤਵਪੂਰਨ ਸੀ, ਉਹਦੇ 'ਚ ਜਦੋਂ ਸਮਨ ਕੀਤਾ ਗਿਆ, ਸਿੱਧੂ ਨੂੰ ਆਖਿਆ ਗਿਆ ਕਿ ਗਵਾਹੀ ਤੇ ਆ, ਤਾਂ ਸਿੱਧੂ ਨੇ ਕਿਹਾ ਕਿ ਮੈਂ ਨਹੀਂ ਆਵਾਂਗਾ, ਮਤਲਬ ਕਿ ਮੇਰਾ ਕੋਈ ਸਿਕਿਉਰਿਟੀ ਦਾ ਮਾਮਲਾ ਜਿਹੜਾ ਉਹ ਨਾਜ਼ੁਕ ਆ। ਹਾਲਾਂਕਿ ਜੇ ਤੁਸੀਂ ਦੇਖੋਗੇ, ਇੱਕ ਨੋਟ ਕਰੋਗੇ ਗੱਲ ਕਿ ਮੈਡੀਕਲ ਚੈੱਕਅਪ ਵਾਸਤੇ ਸਿੱਧੂ ਜੇਲ੍ਹ ਤੋਂ ਬਾਹਰ ਆਉਂਦਾ ਰਿਹਾ, ਜੇਲ੍ਹ ਦੀ ਹੀ ਕਸਟਡੀ ਦੇ ਵਿੱਚ। ਤਾਂ ਇੱਥੇ ਕਹਿੰਦਾ ਕਿ ਮੈਂ ਨਹੀਂ ਆ ਸਕਦਾ। ਤਾਂ ਫਿਰ ਉਹ ਜਦੋਂ ਇੱਕ ਵਾਰੀ ਦੋ ਵਾਰੀ ਹੋਇਆ, ਅਦਾਲਤ ਨੇ ਕਿਹਾ ਤੁਹਾਨੂੰ ਆਉਣਾ ਪਏਗਾ। ਜੇਲਰ ਨੂੰ ਕਿਹਾ ਲਿਆ ਵੀ ਇਹਨੂੰ, ਤਾਂ ਜੇਲਰ ਦੀ ਕੀ ਹਿੰਮਤ ਹੈ ਕਿ ਲੈ ਕੇ ਨਾ ਆਏਗਾ। ਫਿਰ ਇਹਦੇ ਵਿੱਚ ਚੈਲੰਜ ਕਰ ਦਿੱਤਾ ਸੀ ਸੈਸ਼ਨ ਕੋਰਟ ਦੇ ਵਿੱਚ ਸਿੱਧੂ ਨੇ ਕਿ ਮੇਰੀ ਦਾਦ ਫਰਿਆਦ ਸੁਣੀ ਜਾਵੇ। ਸੈਸ਼ਨ ਕੋਰਟ ਨੇ ਆਖਿਆ ਕਿ ਨਹੀਂ, ਨਾ ਵੇ ਸੱਜਣਾ, ਨਾ ਕੁਛ ਨਹੀਂ ਹੋਣਾ ਭਈ, ਆ ਚੱਕ ਤੇਰੀ ਜਿਹੜੀ ਪਟੀਸ਼ਨ ਖਾਰਜ ਆ, ਤਾਂ ਹੁਣ ਤੈਨੂੰ ਜ਼ਮਾਨਤ ਤੈਨੂੰ ਹੁਣ ਪੇਸ਼ੀ ਤੇ ਆਉਣਾ ਹੀ ਪਏਗਾ, ਯਾਨੀ ਗਵਾਹੀ ਤੇ ਦੇਣੀ ਪਊਗੀ। ਤਾਂ ਬਾਈ ਹੁਣ ਨਵਜੋਤ ਸਿੰਘ ਸਿੱਧੂ ਕੀ ਇਹਨੂੰ, ਇਸ ਫੈਸਲੇ ਨੂੰ ਵੀ ਅੱਗੇ ਚੈਲੰਜ ਕਰਦੇ ਆ ਜਾਂ ਫਿਰ ਗਵਾਹੀ ਦਿੰਦਾ? ਜੇ ਗਵਾਹੀ ਦਿੰਦਾ ਤਾਂ ਕਿਸ ਤਰ੍ਹਾਂ ਦੀ ਦਿੰਦਾ, ਇਹਦੇ ਤੇ ਨਿਗਾਹ ਰਹੇ। ਜੀ ਬਿਲਕੁਲ, ਇਹ ਦੇਖਣ ਵਾਲਾ ਹੋਊਗਾ। ਅਗਲੀ ਗੱਲ ਕਰੀਏ ਕਿਸਾਨੀ ਦੀ ਮਿੰਟੂ ਜੀ, ਤੇ ਹੁਣ ਨਿੱਜੀਕਰਨ ਦੇ ਵਿਰੋਧ ਦੇ ਵਿੱਚ ਕਿਸਾਨ ਪੁਤਲੇ ਫੂਕਣਗੇ ਜੀ? ਹਾਂਜੀ ਦੇਖੋ, ਇਹ ਕੀ ਹੈ ਕਿ ਬਿਜਲੀ ਵਾਲਾ ਚੱਕਰ ਪੈ ਗਿਆ ਨਾ, ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਹੁੰਦਾ ਕੀ ਆ ਕਿ ਦੇਖੋ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਨਾ, ਅਸੀਂ ਇਹ ਗੱਲਾਂ ਵਾਰ-ਵਾਰ ਕਹਿੰਦੇ ਸਾਂ ਕਿ ਆਪਣੇ ਜਜ਼ਬਾਤੀ ਹੋ ਜਾਂਦੇ ਨੇ ਲੋਕ। ਇੱਥੇ ਤਕਰੀਰਾਂ ਸੁਣ ਕੇ ਕੁਛ ਲੋਕਾਂ ਤੋਂ ਮੁਤਾਸਰ ਇੰਨੇ ਹੁੰਦੇ ਨੇ ਬਈ ਜਿਹੜੀਆਂ ਕੇਂਦਰੀ ਨੀਤੀਆਂ ਹੁੰਦੀਆਂ ਨਾ, ਕੇਂਦਰੀ ਪਾਲਿਸੀਆਂ ਹੁੰਦੀਆਂ ਨੇ, ਉਹ ਹੌਲੀ-ਹੌਲੀ ਟੁੱਟਵੇਂ ਰੂਪ ਦੇ ਵਿੱਚ ਲਾਗੂ ਹੁੰਦੀਆਂ ਜਾਂਦੀਆਂ ਨੇ। ਤੇ ਇਹ ਤਾਂ ਹੁਣ ਆਪਾਂ ਨੂੰ ਪਤਾ ਹੀ ਆ ਕਿ ਅਸੀਂ ਦੇਖਿਆ ਹੀ ਆ ਕੁਛ ਕੁ ਸਮੇਂ ਦੇ ਵਿੱਚ। ਵੇਖ ਲਓ ਪੰਜਾਬ ਦੇ ਨਾਲ ਕੀ ਹੋਇਆ। ਜਿਹੜੀ ਲੜਾਈ ਲੜ ਰਿਹਾ ਸੀ ਪੰਜਾਬ, ਤੇ ਉਹ ਤੇ ਪੰਜਾਬ ਨੇ ਆਪ ਹੀ ਕਬੂਲ ਕਰ ਲਈ ਕਿ ਹਾਂ ਠੀਕ ਹੈ, ਤੁਸੀਂ ਏਦਾਂ ਕਰ ਲਓ। ਮਤਲਬ MSP ਵਾਸਤੇ ਆਪਣੇ ਜ਼ਮੀਨ ਦੇ ਦਸਤਾਵੇਜ਼ ਦਿਓ, ਪੋਰਟਲ ਤੇ ਰਜਿਸਟਰਡ ਹੋਵੋ। ਇਹ ਆ ਜੋ ਜ਼ਮੀਨ ਦਾ ਮਤਲਬ ਕਿ ਉਤਪਾਦਨ ਦਾ ਟੀਚਾ, ਉਹ ਤੇ ਵੱਧ ਤੁਸੀਂ MSP ਨਹੀਂ ਲੈ ਸਕਦੇ, ਬਾਕੀ ਫਸਲ ਖੁੱਲੀ ਮੰਡੀ ਚ ਲਿਓ। ਤਾਂ ਮੈਨੂੰ ਦੱਸੋ ਪਿੱਛੇ ਕੀ ਰਹਿ ਗਿਆ? ਲੜਾਈ ਕਾਹਦੀ ਸੀਗੀ? MSP ਤੇ ਮਿਲ ਹੀ ਰਹੀ ਸੀਗੀ ਇੰਡੀਆ ਨੂੰ, ਪੰਜਾਬ ਨੂੰ। ਉਹ ਤਾਂ ਇੰਡੀਆ ਦੇ ਵਿੱਚ ਪੰਜਾਬ ਨੂੰ ਤਾਂ MSP ਮਿਲ ਰਹੀ ਸੀ। ਰੌਲਾ ਕਿਸ ਗੱਲ ਦਾ ਸੀ? ਓਪਨ ਮਾਰਕੀਟ ਦਾ। ਓਪਨ ਮਾਰਕੀਟ ਵੀ ਪ੍ਰਮੋਟ ਹੋ ਰਹੀ ਹੈ। ਤੁਸੀਂ ਇਹ ਦੇਖਿਆ ਕਣਕ ਦਾ ਸੰਕਟ ਆਉਣ ਦਾ ਕਾਰਨ ਕੀ ਹੈ? ਕਣਕ ਦਾ ਅੱਜ ਇੰਡੀਆ ਗਵਰਨਮੈਂਟ ਨੂੰ ਬਾਰ-ਬਾਰ ਤਸੱਲੀ ਦੇਣੀ ਪੈ ਰਹੀ ਹੈ ਇੰਡੀਆ ਲੋਕਾਂ ਨੂੰ ਕਿ ਬਾਈ ਅਸੀਂ ਫੂਡ ਸੰਕਟ ਨਹੀਂ ਆਉਣ ਦੇਵਾਂਗੇ। ਪਰ ਇਹਦੀ ਜੜ ਕੀ ਹੈ? ਜੜ ਇਹਦੀ ਇਹੋ ਹੈ ਕਿ ਇੱਕ ਤਾਂ ਕਲਾਈਮੇਟ ਚੇਂਜ ਕਰਕੇ ਉਤਪਾਦਨ ਘਟ ਗਿਆ। ਦੂਸਰਾ ਹੋਇਆ ਕਿ ਇਹਨਾਂ ਨੇ ਓਪਨ ਮਾਰਕੀਟ ਦੇ ਵਿੱਚ ਕਣਕ ਜ਼ਿਆਦਾ ਵਿਕਣ ਦਿੱਤੀ, ਆਪ ਪ੍ਰਕਿਉਰ ਘੱਟ ਕੀਤੀ। ਉਹਦਾ ਨਤੀਜਾ ਤੁਹਾਡੇ ਸਾਹਮਣੇ। ਤਾਂ ਓਪਨ ਮਾਰਕੀਟ ਆਪਣੀ ਥਾਂ ਤੇ ਚੱਲ ਰਹੀ ਹੈ,
ਤਾਂ ਦੂਸਰੇ ਪਾਸੇ ਅਸੀਂ ਇਹਨਾਂ ਚੀਜ਼ਾਂ ਨੂੰ ਮੰਨ ਵੀ ਰਹੇ ਹਾਂ। ਤਾਂ ਖੈਰ ਇਹ ਹੁਣ ਮਸਲਾ ਜਿਹੜਾ ਉਹ ਬਿਜਲੀ ਨਾਲ ਜੁੜਿਆ, ਕਿਉਂਕਿ ਅੱਜ ਹੀ ਖਬਰ ਆਈ ਸਵੇਰੇ ਸਵੇਰੇ, ਫਿਰ ਉਹ ਚੈਨਲਾਂ ਤੇ ਵੀ ਆ ਗਈ ਕਿ ਜੀ ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਜੋ ਪ੍ਰਾਈਵੇਟ ਪਲੇਅਰ ਆ ਉਹਨਾਂ ਨੂੰ ਡਿਸਟ੍ਰੀਬਿਊਸ਼ਨ ਦੇ ਵਿੱਚ, ਜਿਹੜੀ ਆਪਾਂ ਕਹਿ ਲਈਏ ਫਰੈਂਚਾਈਜ਼ੀ ਸਿਸਟਮ ਦੇ ਵਿੱਚ, ਉਹਨਾਂ ਨੂੰ ਅੱਗੇ ਵਧਣ ਲਈ ਰਾਹ ਦੇ ਦਿੱਤਾ ਆ। ਤਾਂ ਜੀ ਡਿਸਟ੍ਰੀਬਿਊਸ਼ਨ ਕੀ ਕਿ ਜਿਵੇਂ ਹੁਣ ਸਮਾਰਟ ਮੀਟਰ ਤੇ ਇਹਨਾਂ ਨੇ ਪਹਿਲਾਂ ਹੀ ਲਾਉਣੇ ਸਟਾਰਟ ਕਰ ਦਿੱਤੇ ਸੀ, ਮਾਨੂਰਾ ਨੇ ਆ ਕੇ ਕੰਮ ਹੀ ਪਹਿਲਾਂ ਇਹ ਕੀਤਾ, ਤੇ ਹੁਣ ਉਹ ਆ ਜਾਣਗੇ। ਉਹਦੇ ਵਿੱਚ ਅੱਗੇ ਵੀ ਗੱਲਾਂ ਆਪਾਂ ਕਈ ਵਾਰ ਕੀਤੀਆਂ ਨੇ ਕਿ ਉਹ ਚੰਗੇ ਚੰਗੇ ਜਿਹੜੇ ਮਲਾਈਦਾਰ ਹੈਗੇ ਨੇ ਸਰਕਲ, ਉੱਥੇ ਆ ਕੇ ਆਪਣਾ ਬਿਜ਼ਨਸ ਰਨ ਕਰਨਗੇ। ਤੇ ਜਿੱਥੇ ਜ਼ਿਆਦਾ ਚੋਰੀ ਹੁੰਦੀ ਆ ਜਾਂ ਪਿੰਡੂ ਇਲਾਕੇ ਆ ਜਿੱਥੇ ਉਹਨਾਂ ਨੂੰ ਪਤਾ ਹੈ ਇੱਥੇ ਦਿੱਕਤਾਂ ਪਰੇਸ਼ਾਨੀਆਂ, ਉਹ ਸਾਂਭੀ ਚੱਲੇ ਪਾਵਰਕੌਮ। ਤਾਂ ਜੀ ਕੁਝ ਇਸ ਤਰ੍ਹਾਂ ਦੀਆਂ ਨੀਤੀਆਂ ਨੇ ਉਹ। ਤਾਂ ਇਹਦੇ ਵਿਰੋਧ ਦੇ ਵਿੱਚ ਹੁਣ ਦੇਖੋ ਦੂਜੇ ਕਿਸਾਨ ਨੇਤਾ ਤੇ ਬੋਲ ਨਹੀਂ ਰਹੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਹੁਣ ਜੇ ਤੁਸੀਂ ਦੇਖੋਗੇ ਹਾਂਜੀ ਪੰਧੇਰ ਹੋਰੀ, ਇਹ ਜਥੇਬੰਦੀ ਵੀ ਬੜੀ ਮਸ਼ਹੂਰ ਹੋਈ ਸੀਗੀ ਨਾ ਅੰਦੋਲਨ ਦੇ ਦੌਰਾਨ, ਇਹਨਾਂ ਨੇ ਜ਼ਰੂਰ ਪ੍ਰੋਗਰਾਮ ਉਲੀਕ ਦਿੱਤੇ ਆ ਕਿ ਬਈ ਦੇਖੋ ਅਸੀਂ ਨਰਿੰਦਰ ਮੋਦੀ ਦੇ ਪੁਤਲੇ ਫੂਕਣੇ ਸਟਾਰਟ ਕਰਾਂਗੇ। ਔਰ ਇਸ ਤੋਂ ਇਲਾਵਾ ਦੇਖੋ ਪੰਜਾਬ ਸਰਕਾਰ ਨੂੰ ਅਸੀਂ ਅਪੀਲ ਕਰਨੇ ਆ ਕਿ ਬਈ ਤੁਸੀਂ ਇਹਦੇ ਖਿਲਾਫ ਮਤਾ ਪਾ ਕੇ ਭੇਜੋ। ਤਾਂ ਹੁਣ ਬਿਜਲੀ ਦਾ ਮਸਲਾ ਕੁਝ ਇਸ ਤਰ੍ਹਾਂ ਹੈ ਕਿ ਕਨਕਰੈਂਟ ਲਿਸਟ ਦੇ ਵਿੱਚ ਆ, ਦੋਵੇਂ ਬਣਾ ਸਕਦੇ ਨੇ, ਦੋਵੇਂ ਕਾਨੂੰਨ ਬਣਾ ਸਕਦੇ, ਉਹ ਵੀ ਬਣਾ ਸਕਦੇ, ਉਹ ਵੀ ਬਣਾ ਸਕਦੇ ਆ। ਪਰ ਰੌਲਾ ਇੱਥੇ ਆ ਕੇ ਪੈਂਦਾ ਨਾ ਕਿ ਕਨਕਰੈਂਟ ਲਿਸਟ ਦੇ ਨਾਲ ਜਦੋਂ ਤੁਸੀਂ ਇਸ ਤਰ੍ਹਾਂ ਦੀ ਛੇੜਛਾੜ ਕਰਦੇ ਹੋ ਤਾਂ ਜਿਹੜਾ ਸੰਬੰਧਿਤ ਸਟੇਕ ਹੋਲਡਰ ਆ ਤੁਸੀਂ ਉਹਦੇ ਨਾਲ ਕੋਈ ਰਾਏ ਮਸ਼ਵਰਾ ਨਹੀਂ ਕਰਦੇ। ਤਾਂ ਜੀ ਇਹ ਸਟੈਪ ਜਿਹੜਾ ਕਿਸਾਨ ਜਿਵੇਂ ਸਮਝਦੇ ਨੇ ਉਹ ਇਹੋ ਹੈ ਕਿ ਹੌਲੀ ਹੌਲੀ ਖੇਤੀ ਸੈਕਟਰ ਦੀ ਇਹ ਸਬਸਿਡੀ ਖਤਮ ਕਰਨ ਵੱਲ ਹੀ ਕਦਮ ਵਧਾਏ ਜਾ ਰਹੇ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਦੇ ਪੁਲਿਸ ਤੇ ਕਾਨੂੰਨੀ ਪ੍ਰਸ਼ਾਸਨ ਦੀ। ਹਾਈ ਕੋਰਟ ਨੇ ਸਬਕ ਸਿਖਾਇਆ ਜੀ ਇਹਨਾਂ ਨੂੰ। ਹਾਂਜੀ, ਇਹ ਦੋ ਗੱਲਾਂ ਵੱਖ-ਵੱਖ ਨੇ। ਜੀ 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 ਇੱਕ ਤਾਂ ਕੀ ਹੈ ਕਿ ਐਨਡੀਪੀਐਸ ਦਾ ਕੇਸ ਸੀਗਾ ਕੋਈ, ਤੇ ਉਹਦੇ ਚ ਜਦੋਂ ਕੋਈ ਜ਼ਮਾਨਤ ਲੈਣ ਗਿਆ ਹੋਊਗਾ ਜਾਂ ਉਹਦਾ ਰਿਕਾਰਡ ਜਿਹੜਾ ਉੱਥੇ ਗਿਆ ਹਾਈ ਕੋਰਟ ਦੇ ਵਿੱਚ, ਹਾਈ ਕੋਰਟ ਨੇ ਨੋਟਿਸ ਕੀਤਾ ਕਿ ਉਹਨੂੰ ਸਰਦਾਰ ਲਿਖ ਰੱਖਿਆ ਸੀਗਾ, ਮਤਲਬ ਕਿ ਰਿਲੀਜੀਅਸਲੀ ਜਿਹੜਾ ਜੀ ਕੋਈ ਪਛਾਣ ਵਾਲਾ ਖਾਨਾ ਇਹਨਾਂ ਨੇ ਰੱਖਿਆ ਸੀਗਾ, ਤਾਂ ਉਹਦੇ ਵਿੱਚ ਉਹ ਵਿਸ਼ੇਸ਼ ਦੇ ਤੌਰ ਤੇ ਜ਼ਿਕਰ ਕੀਤਾ ਗਿਆ ਸੀ। ਇਹਦੇ ਤੇ ਹਾਈ ਕੋਰਟ ਨੇ ਨੋਟਿਸ ਲੈ ਲਿਆ, ਉਹਨਾਂ ਆਖਿਆ ਕਿ ਇਹ ਕੀ ਆ, ਇਹ ਤਾਂ ਤੁਹਾਡੀ ਬੜੀ ਬੇਵਕੂਫਾਨਾ ਹਰਕਤ ਆ, ਕਿਉਂਕਿ ਅੱਗੇ ਕਾਸਟ ਲਿਖਦੇ ਹੁੰਦੇ ਜੀ ਸੀ ਐਫਆਈਆਰ ਦੇ ਖਾਨਿਆਂ 'ਚ, ਤੇ ਉਹਦੇ ਤੇ ਵੀ ਖਾਸਾ ਵਿਵਾਦ ਹੋਇਆ, ਖਾਸੀ ਸੁਣਵਾਈ ਚੱਲੀ ਹਾਈ ਕੋਰਟ ਦੇ ਵਿੱਚ। ਫਿਰ ਇਹਨਾਂ ਨੇ ਕਿਹਾ ਸੀਗਾ ਕਿ ਨਹੀਂ ਅਸੀਂ ਉਹ ਪ੍ਰਥਾ ਖਤਮ ਕਰ ਦਿਆਂਗੇ। ਹੁਣ ਜਦੋਂ ਇਹਨਾਂ ਨੇ ਕਿਹਾ ਕਿ ਬਈ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਤੁਹਾਨੂੰ ਹੁਣ ਹਲਫਨਾਮਾ ਦੇਣਾ ਪਏਗਾ, ਤਾਂ ਡੀਜੀਪੀ ਤਾਂ ਜਿਹੜਾ ਹੈ ਉਹ ਹਲਫਨਾਮਾ ਦੇਊਗਾ ਹੁਣ, ਤੇ ਜਿਹੜਾ ਦੂਸਰੇ ਪਾਸੇ ਐਸਐਸਪੀ ਹੈ ਸੰਬੰਧਿਤ ਜ਼ਿਲ੍ਹੇ ਦਾ, ਉਹਨੂੰ ਤਲਬ ਕਰ ਲਿਆ ਕਿ ਤੂੰ ਆ ਮਿੱਤਰਾ ਹੁਣ ਜਰਾ, ਤੁਹਾਨੂੰ ਜੀ ਐਫਆਈਆਰ ਕੱਟਣ ਦੀ ਵੀ ਅਕਲ ਨਹੀਂ ਹੈਗੀ। ਇਹ ਬੜੀ ਵੱਡੀ ਲਾਹਨਤ ਹੁੰਦੀ ਹੈ ਕਿ ਪੁਲਿਸ ਦੀ, ਦੇਖੋ ਐਫਆਈਆਰ ਕੀ ਹੈ ਕਿ ਲਿਖਤੀ ਪੱਤਰੀ ਜਿਹੜੀ ਹੁੰਦੀ ਹੈ ਸਾਰੀ ਆਪਾਂ ਦੇਖਦੇ ਹਾਂ, ਮੁਨਸ਼ੀ ਵਗੈਰਾ ਜਿਹੜੇ ਹੁੰਦੇ ਨੇ ਜਾਂ ਕੁਝ ਹਾਂਜੀ ਐਕਸਪਰਟ ਹੁੰਦੇ ਨੇ ਇਹਨਾਂ ਦੇ ਐਫਆਈਆਰ ਕੱਟਣ, ਹਰੇਕ ਬੰਦਾ ਐਫਆਈਆਰ ਨਹੀਂ ਕੱਟ ਸਕਦਾ ਪੁਲਿਸ ਦਾ। ਐਫਆਈਆਰ ਕੱਟਣੀ ਜਾਂ ਕਲੰਦਰੇ ਭਰਨੇ, ਚਲਾਨ ਬਣਾਉਣੇ, ਇਹ ਮਹਾਰਤ ਦਾ ਕੰਮ ਹੁੰਦਾ ਹੈ। ਤਾਂ ਕੀ ਹੈ ਕਿ ਇਹ ਜਦੋਂ ਹੁਣ ਇਦਾਂ ਦੀ ਕੋਈ ਟੈਕਨੀਕਲਿਟੀ ਚੈਲੰਜ ਹੋ ਜਾਏਗੀ ਕਾਨੂੰਨੀ ਤੌਰ ਤੇ, ਸੰਵਿਧਾਨਕ ਤੌਰ ਤੇ, ਤਾਂ ਫਿਰ ਜਵਾਬਦੇਹ ਕੌਣ ਹੈ? ਉਸ ਜ਼ਿਲ੍ਹੇ ਦਾ ਜਿਹੜਾ ਮੁੱਖ ਅਫਸਰ ਹੈ ਕਿ ਬਈ ਜੀ ਤੁਹਾਡਾ ਸਟਾਫ ਆ ਕੁਝ ਕਰ ਰਿਹਾ ਹੈ। ਹੁਣ ਇਸ ਮਾਮਲੇ ਦੇ ਵਿੱਚ ਐਸਐਸਪੀ ਨੂੰ ਤੇ ਕੀਤਾ ਨੇ ਤਲਬ ਕਿ ਤੁਸੀਂ ਆ ਕੇ ਤੇ ਇੱਥੇ ਆਪਣਾ ਬਾਈ ਜਵਾਬ ਦੇਵੋ, ਤੇ ਇੱਕ ਐਫੀਡੈਵਿਟ ਇਹਨਾਂ ਨੂੰ ਫਾਈਲ ਕਰਨਾ ਪਏਗਾ ਕਿ ਗਾਂ ਤੋਂ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਵਗੈਰਾ ਵਗੈਰਾ। ਪਰ ਦੂਸਰਾ ਮਾਮਲਾ ਇਹ ਤੋਂ ਵੀ ਦਿਲਚਸਪ ਹੈ। ਜੀ ਦੇਖੋ ਜਦੋਂ ਬੱਚਿਆਂ ਦਾ ਕੋਈ ਸ਼ੋਸ਼ਣ ਹੁੰਦਾ ਹੈ ਤੇ ਉਹਦੇ ਤੇ ਇੱਥੇ ਲੱਗਦਾ ਨਾ ਇੱਕ ਕਾਨੂੰਨ ਆ ਪੈਸਕੋ, ਕੁਝ ਐਸਾ ਹਾਂਜੀ ਉਹਦੇ ਹਾਂਜੀ ਤੇ ਹਾਂਜੀ ਸਖਤੀ ਵਾਲਾ ਮਾਮਲਾ ਹੈ ਕਿ ਜਿਹੜਾ ਬੰਦਾ ਉਹਦੇ ਚ ਫਸ ਗਿਆ, ਪੈਕਸੋ ਤੇ ਪੈਸਕੋ ਹੁੰਦਾ ਕਿ ਪੈਕਸੋ ਹੁੰਦਾ, ਮੈਨੂੰ ਪੱਕਾ ਯਾਦ ਨਹੀਂ ਹੈ, ਟੈਕਸੋ ਕਾਫੀ ਉਹ ਹਾਂਜੀ ਹਾਂਜੀ ਸੌਰੀ। ਤੇ ਉਸ ਕਾਨੂੰਨ ਦੇ ਤਹਿਤ ਇੱਕ ਬੰਦੇ ਤੇ ਐਫਆਈਆਰ ਦਰਜ ਸੀ ਜਿਹੜਾ ਜੀ 4 ਸਾਲ ਤੋਂ ਅੰਦਰ ਸੀਗਾ। ਜਦੋਂ ਹਾਈ ਕੋਰਟ ਪਹੁੰਚਿਆ ਕਿ ਮੈਨੂੰ ਹਜ਼ੂਰ ਬੇਲ ਦੇ ਦਿਓ, 4 ਸਾਲ ਹੋ ਗਏ, ਤਾਂ ਉੱਥੇ ਕੀ ਹੋਇਆ ਕਿ ਜਦ ਉਹਨਾਂ ਨੇ ਚੈੱਕ ਕੀਤਾ ਕਿ 4 ਸਾਲਾਂ ਦੇ ਵਿੱਚ ਇੱਕ ਵੀ ਗਵਾਹੀ ਨਹੀਂ ਹੈਗੀ, ਸਿੰਗਲ ਗਵਾਹੀ ਨਹੀਂ। ਜੀ ਉਹਨਾਂ ਕਿਹਾ ਕਿ ਇਹ ਕੀ ਚੱਕਰ ਆ ਬਈ, ਜੀ 4 ਸਾਲਾਂ ਦੇ ਵਿੱਚ ਤੁਸੀਂ ਇੱਕ ਸਿੰਗਲ ਗਵਾਹੀ ਵੀ ਨਹੀਂ ਕਰਾ ਸਕੇ। ਔਰ ਇਹ ਮਾਮਲਾ ਤੁਹਾਨੂੰ ਪਤਾ ਹੀ ਹੈ ਕਿੰਨਾ ਸੰਗੀਨ ਹੈ। ਉਹਨਾਂ ਨੇ ਇਸ ਮੌਕੇ ਤੇ ਕੀ ਕੀਤਾ ਕਿ ਸਰਕਾਰੀ ਵਕੀਲ ਦੀ ਤਨਖਾਹ ਰੋਕ ਦਿੱਤੀ।
ਉਹਨਾਂ ਕਿਹਾ ਜਦੋਂ ਤੱਕ ਗਵਾਹੀਆਂ ਨਹੀਂ ਹੁੰਦੀਆਂ ਤੁਹਾਨੂੰ ਇੱਕ ਪੰਜੀ ਨਹੀਂ ਦੇਣੀ, ਤੁਹਾਡੀ ਜੀ ਤਨਖਾਹ ਹੀ ਰੋਕੀ ਆ। ਤਾਂ ਹਿਸਾਬ ਲਾ ਲਓ ਕਿ ਕਿਸ ਕਿਸ ਤਰ੍ਹਾਂ ਦੇ ਦੰਡ ਮਿਲ ਰਹੇ ਨੇ ਇਹਨਾਂ ਨੂੰ। ਇੱਕ ਤਾਂ ਕਿ ਤੁਸੀਂ ਹਲਫਨਾਮਾ ਦਿਓਗੇ, ਝਿੜਕਾਂ ਸੁਣੋਗੇ ਐਸਐਸਪੀ, ਉੱਥੇ ਹਜ਼ੂਰ ਹਾਈ ਕੋਰਟ ਸੁਪਰੀਮ ਕੋਰਟ 'ਚ ਇਹਨਾਂ ਦੇ ਪਸੀਨੇ ਛੁੱਟ ਜਾਂਦੇ ਨੇ। ਜੀ ਜੀ ਜਿਹੜਾ ਜੀ ਛੋਟਾ ਮੋਟਾ ਅਫਸਰ ਹੈ ਨਾ, ਜਦੋਂ ਉਹਨੂੰ ਹਾਈ ਕੋਰਟ ਦਾ ਮਿਲਦਾ ਹੈ ਨਾ ਪਰਵਾਨਾ ਕਿ ਆ ਜਾ ਮਿੱਤਰਾ, ਅੱਧੇ ਤਾਂ ਉਦੋਂ ਸ਼ਾਮ ਨੂੰ ਡਾਕਟਰ ਦੀ ਦੁਕਾਨ ਤੇ ਬੈਠੇ ਹੁੰਦੇ ਆ ਕਿ ਰਾਤੀ ਜੀ ਗੋਲੀ ਦੇ ਦਿਓ ਜੀ ਲਾਲ ਜੀ ਬੀਪੀ ਵਾਲੀ। ਤੋ ਇਹ ਜੀ ਕੋਈ ਸਧਾਰਨ ਕੰਮ ਨਹੀਂ ਹੁੰਦਾ, ਉੱਥੇ ਬੜੇ ਜਵਾਬ ਦੇਣੇ ਪੈਂਦੇ ਤੁਹਾਨੂੰ, ਬੜੇ ਸਵਾਲ ਹੁੰਦੇ ਨੇ। ਸੋ ਇਸ ਕਰਕੇ ਉਹ ਤੇ ਹੈ ਹੀ ਹੈ। ਤੇ ਦੂਸਰੇ ਪਾਸੇ ਤੁਸੀਂ ਦੇਖੋ ਕਿ ਜਿਹੜੀਆਂ ਸਾਡੀਆਂ ਇੱਥੇ ਲੀਗਲ ਟੀਮਾਂ ਨੇ ਉਹਨਾਂ ਦੀ ਕਾਰਕਰਦਗੀ ਵੀ ਦੇਖ ਲਓ ਤੁਸੀਂ, ਕਿਉਂਕਿ ਹੁਣ ਜਿਹੜਾ ਪ੍ਰੋਸੀਕਿਊਟਰ ਹੈ ਉਹਨੇ ਟ੍ਰਾਇਲ ਦੇਖਣਾ ਹੈ ਨਾ ਕਿ ਜਲਦੀ ਸਮੇਂ ਸਿਰ ਹੋਵੇ। ਹੁਣ ਉਹ ਕਿੱਥੇ ਦਿੱਕਤਾਂ ਪਰੇਸ਼ਾਨੀਆਂ ਨੇ ਉਹਨਾਂ ਨੇ ਦੂਰ ਕਰਨੀਆਂ ਨੇ। ਉਹ ਇਹ ਮਸਲਾ ਜਿਹੜਾ ਉਹ ਇਸ ਪਾਸੋਂ ਕਾਫੀ ਦਿਲਚਸਪ ਰਿਹਾ। ਇੱਕ ਸਰਕਾਰੀ ਵਕੀਲ ਦੀ ਤਨਖਾਹ ਤੱਕ ਰੋਕ ਦਿੱਤੀ ਗਈ। ਜੀ 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 ਪਿਛਲੇ ਕਈ ਦਿਨਾਂ ਤੋਂ ਸੁਣ ਰਹੇ ਹਾਂ, ਕਦੇ ਮਾਈਨਿੰਗ ਮਾਮਲੇ ਦੇ ਵਿੱਚ, ਕਦੇ ਕਿਹੜੇ ਮਾਮਲੇ ਦੇ ਵਿੱਚ ਸਰਕਾਰ ਦੇ ਜਿਹੜੇ ਵਕੀਲ ਆ ਉਹਨਾਂ ਨੂੰ ਝਾੜਾਂ ਹਾਈ ਕੋਰਟ ਦੇ ਵਿੱਚੋਂ ਪੈ ਰਹੀਆਂ ਨੇ। ਅੱਗੇ ਵਧੀਏ ਤੇ ਗੱਲ ਕਰੀਏ। ਮਿੰਟੂ ਜੀ, ਇੱਕ ਲੁਧਿਆਣੇ ਤੋਂ ਅਗਵਾ ਕੀਤੀ ਸੀ ਕੁੜੀ ਤੇ 5 ਮਹੀਨਿਆਂ ਬਾਅਦ ਉਹ ਯੂਪੀ ਦੇ ਵਿੱਚੋਂ ਮਿਲੀ ਹੈ ਜੀ। ਹਾਂਜੀ ਦੇਖੋ, ਬੜੀ ਹੈਰਾਨਗੀ ਵਾਲੀ ਗੱਲ ਆ। ਨਾਬਾਲਗ ਸੀ ਇਹ ਵੀ ਕੁੜੀ। ਜੀ ਇਹਨੂੰ ਦੱਸਦੇ ਕੋਈ ਇਹਨਾਂ ਦਾ ਗੁਆਂਢੀ ਸੀਗਾ 21 ਸਾਲ ਦਾ, ਤੇ ਥਾਣਾ ਡਿਵੀਜ਼ਨ ਨੰਬਰ 6 ਦਾ ਇਹ ਮਾਮਲਾ। ਆਪਾਂ ਬਹੁਤਾ ਐਡਰੈਸ ਜਾਂ ਉਧਰ ਨਹੀਂ ਜਾਵਾਂਗੇ, ਘਰ ਵਾਲਿਆਂ ਦਾ ਨਾਮ ਹਾਂਜੀ ਵਗੈਰਾ। ਤਾਂ ਕੋਈ ਇਹ ਮੁੰਡਾ ਸੀਗਾ 21 ਸਾਲਾਂ ਦਾ, ਇਹਦੇ ਤੇ ਮਾਮਲਾ ਦਰਜ ਹੋਇਆ ਹੈ। ਤਾਂ ਚੱਕਰ ਕੀ ਹੈ ਕਿ 24 ਅਪ੍ਰੈਲ ਨੂੰ ਇੱਕ 16 ਸਾਲ ਦੀ ਕੁੜੀ ਇੱਥੋਂ ਲਾਪਤਾ ਹੁੰਦੀ ਹੈ। ਇਹਨਾਂ ਨੇ ਬੜੀ ਪੈਰਵਾਈ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਕੁੜੀ ਦਾ ਕੋਈ ਉਗ ਸੋ ਨਹੀਂ ਲੱਗਾ। ਜੀ ਜਦੋਂ ਕੋਈ ਉਗ ਸੋ ਨਾ ਨਿਕਲੀ ਤਾਂ ਫਿਰ ਉਹਨਾਂ ਨੇ ਮਾਮਲਾ ਵੀ ਦਰਜ ਕਰਵਾ ਦਿੱਤਾ। ਪਰ ਅਚਾਨਕ 16 ਸਤੰਬਰ ਨੂੰ ਸਵੇਰੇ 11 ਕੁ ਵਜੇ ਕਾਲ ਆਉਂਦੀ ਹੈ ਉਹਨਾਂ ਨੂੰ ਕਿ ਜੀ ਮੈਂ ਗੋਂਡਾ ਰੇਲਵੇ ਸਟੇਸ਼ਨ ਤੇ ਪਹੁੰਚ ਗਈ ਹਾਂ ਕਿਸੇ ਤਰੀਕੇ ਦੇ ਨਾਲ, ਤੇ ਇੱਥੇ ਕੋਈ ਛੇਤੀ ਮੈਨੂੰ ਹੈਲਪ ਪਹੁੰਚਾਓ। ਤਾਂ ਫਿਰ ਇਹਨਾਂ ਨੇ ਪੁਲਿਸ ਨੂੰ ਕਿਹਾ ਹੋਏਗਾ। ਪੁਲਿਸ ਦਾ ਫਿਰ ਤੁਹਾਨੂੰ ਪਤਾ ਕਮਿਊਨੀਕੇਸ਼ਨ ਬਹੁਤ ਤਕੜਾ ਹੁੰਦਾ ਹੈ। ਤਾਂ ਇਹਨਾਂ ਨੇ ਇਸ ਹਾਂਜੀ ਤਰ੍ਹਾਂ ਕੁੜੀ ਜਿਹੜੀ ਹੈ ਉਹ ਬਚਾ ਲਈ। ਹੁਣ ਕਾਫੀ ਵੱਡਾ ਮਾਮਲਾ ਜਿਹੜਾ ਬਣ ਗਿਆ। ਪਰ ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ 5 ਮਹੀਨੇ ਤਕਰੀਬਨ ਕੁੜੀ ਜਿਹੜੀ ਹੈ ਉਹ ਇੱਕ ਕਮਰੇ ਦੇ ਵਿੱਚ ਉੱਥੇ ਬੰਦੀ ਬਣਾ ਕੇ ਰੱਖੀ ਗਈ ਸੀ। ਤਾਂ ਜੀ ਇਹ ਕਾਫੀ ਸੰਗੀਨ ਮਾਮਲਾ ਹੈ। ਉਹਨੇ ਦੱਸਿਆ ਕਿ ਇਹ ਜਿਹੜਾ ਮੁੰਡਾ ਸੀ, ਹੋ ਸਕਦਾ ਥੋੜੀ ਬਹੁਤੀ ਜਾਣ ਪਛਾਣ ਹੋਵੇ ਤੇ ਉਸ ਤੋਂ ਬਾਅਦ ਉਹਨੂੰ ਵਰਗਲਾ ਕੇ ਲੈ ਗਿਆ ਹੋਵੇ ਜਾਂ ਕੁਝ ਵੀ ਹੈ, ਹੋ ਸਕਦਾ। ਤਾਂ ਉਸ ਤੋਂ ਬਾਅਦ ਹੁਣ ਅਗਵਾ ਦਾ ਪਰਚਾ ਹੀ ਲੱਗੇਗਾ ਨਾ ਇਹਦੇ ਤੇ, ਕਿ ਕਿਸੇ ਨੂੰ ਜੇ ਤੁਸੀਂ ਜੀ 10 ਦਿਨ ਤੋਂ ਵੱਧ ਰੱਖਦੇ ਹੋ ਉਹਦੀ ਮਰਜ਼ੀ ਤੋਂ ਬਗੈਰ। ਮੈਂ ਤੁਹਾਨੂੰ ਦਿਲਚਸਪ ਗੱਲ ਦੱਸਦਾ ਕਾਨੂੰਨ ਦੀ। ਜੇ ਤੁਸੀਂ 10 ਦਿਨ ਤੋਂ ਵੱਧ ਕਿਸੇ ਨੂੰ ਗਲਤ ਤਰੀਕੇ ਨਾਲ ਰੱਖਦੇ ਹੋ, ਜਿਵੇਂ ਜੀ ਪ੍ਰਾਹੁਣੇ ਆਪਣੇ ਘਰੇ ਆ ਜਾਂਦੇ, ਬਸ ਧੱਕੇ ਨਾਲ ਕਹੀਏ ਕਿ ਨਹੀਂ ਜਾਣ ਦੇਣਾ 10-15 ਦਿਨ ਅਸੀਂ ਤਾਂ ਐਂ ਹੀ ਰੱਖਣਾ। ਉਹ ਤਾਂ ਚਲੋ ਹਾਸੇ ਮਜ਼ਾਕ ਵਾਲੀ ਗੱਲ ਆ ਕਿ ਹਾਂਜੀ ਜੇਕਰ ਮੰਨ ਲਓ ਕਿਸੇ ਨੂੰ ਕੋਈ 10 ਦਿਨ ਤੋਂ ਵੱਧ ਬੰਦੀ ਬਣਾ ਕੇ ਰੱਖਦਾ ਹੈ ਨਾ, ਤਾਂ ਉਹਦੇ ਤੇ 344 ਲੱਗ ਜਾਂਦੀ ਹੈ, ਜਿਵੇਂ ਆਪਾਂ 144 ਕਹਿੰਦੇ ਆ। ਤੇ ਇਹ ਹੁਣ ਮਾਮਲਾ ਜਿਹੜਾ ਬਣਦਾ ਇਸ ਤਰ੍ਹਾਂ ਦਾ ਬਣਦਾ। ਪਰ ਇੱਕ ਚੀਜ਼ ਦੇਖੋ, ਮੈਂ ਅੱਗੇ ਵੀ ਇੱਕ ਸਟੋਰੀ ਕੀਤੀ ਸੀ ਇਸ ਮੁੱਦੇ ਤੇ। ਹਾਲਾਂਕਿ ਚਲੋ ਦੂਸਰਾ ਮੇਨ ਸਟ੍ਰੀਮ ਮੀਡੀਆ ਇਹਨਾਂ ਚੀਜ਼ਾਂ ਨੂੰ ਨੋਟਿਸ ਨਹੀਂ ਕਰਦਾ। ਸਾਡੇ ਨੋਟਿਸ 'ਚ ਕੀ ਆਇਆ ਸੀਗਾ ਕਿ ਲੁਧਿਆਣੇ ਦੇ ਵਿੱਚੋਂ, ਉਦੋਂ ਵੀ ਸਾਨੂੰ ਲੁਧਿਆਣੇ ਤੋਂ ਹੀ ਕਿਸੇ ਨੇ ਦੱਸਿਆ ਸੀਗਾ, ਤਾਂ ਅਸੀਂ ਹੌਲੀ ਹੌਲੀ ਜੀ 1-2 ਪਰਿਵਾਰਾਂ ਤੱਕ ਰਸਾਈ ਕਰ ਲਈ। ਲੁਧਿਆਣੇ ਦੇ ਵਿੱਚ ਆ ਕੇ ਬਿਹਾਰ ਤੋਂ ਬੰਦੇ ਕੁੜੀਆਂ ਲੈ ਜਾਂਦੇ ਨੇ, ਲੋੜਵੰਦ ਗਰੀਬਾਂ ਜਾਂ ਜੀ ਨਸ਼ੈੜੀਆਂ ਦੇ ਘਰੋਂ, ਇਹ ਕਹਿ ਕੇ ਕਿ ਆਰਕੈਸਟਰਾਂ ਦੇ ਵਿੱਚ ਲੈ ਕੇ ਜਾਣੀਆਂ ਨੇ ਅਸੀਂ ਬਿਹਾਰ ਦੇ ਵਿੱਚ। ਅਸੀਂ ਜਦੋਂ ਸਟੋਰੀ ਕੀਤੀ, ਚਲੋ ਸਮਾਜ ਸੇਵੀਆਂ ਨੇ ਵੀ ਸਾਡੇ ਨਾਲ ਰਾਬਤਾ ਕੀਤਾ, 1-2 ਮਾਮਲੇ ਦੱਸੇ ਵੀ। ਪਰ ਹੋਇਆ ਕੀ ਕਿ ਉਹ ਗੱਲ ਜਿਹੜੀ 10 ਦਿਨ ਬਾਅਦ ਹੀ ਸੱਚੀ ਸਾਬਤ ਹੋ ਗਈ। ਬਿਹਾਰ ਪੁਲਿਸ ਨੇ ਉਹ ਰੈਕਟ ਫੜ ਲਿਆ ਪਟਨਾ ਤੋਂ। ਜੀ ਇਹ ਮਾਮਲਾ ਇਸ ਤਰ੍ਹਾਂ ਆਇਆ ਸੀਗਾ ਨਜ਼ਰ ਦੇ ਵਿੱਚ ਕਿ ਇੱਕ ਨਸ਼ੈੜੀ ਪਿਤਾ ਸੀਗਾ, ਉਹਦੇ ਮਤਲਬ ਕਿ ਕੋਈ ਹੋਣੇ ਆ ਸੰਪਰਕ, ਤਾਂ ਉਹਦੇ ਤੋਂ ਕੰਟਰੈਕਟ ਕਰਾਇਆ ਜਾ ਰਿਹਾ ਸੀਗਾ ਕਿ ਤੁਸੀਂ ਕੁੜੀ ਨੂੰ ਮਿਲ ਨਹੀਂ ਸਕਦੇ, ਤੁਹਾਨੂੰ 10,000 ਰੁਪਇਆ ਦੇ ਦਿਆਂਗੇ ਐਡਵਾਂਸ ਦੇ ਵਿੱਚ, ਮਹੀਨੇ ਦਾ ਇੰਨਾ, ਪ੍ਰੋਗਰਾਮ ਦਾ ਇੰਨਾ, ਮਤਲਬ ਕਿ ਇਹੋ ਜਿਹਾ ਕੰਟਰੈਕਟ ਕਰਵਾਇਆ ਜਾ ਰਿਹਾ ਸੀਗਾ। ਉਹ ਬਾਅਦ ਦੇ ਵਿੱਚ ਪਟਨਾ ਪੁਲਿਸ ਨੇ ਉਸ ਰੈਕਟ ਨੂੰ ਫੜ ਲਿਆ, ਆਰਕੈਸਟਰਾ ਵਾਲੇ। ਤਾਂ ਇਸ ਤਰ੍ਹਾਂ ਹੈ ਕਿ ਦੇਖੋ, ਚਲੋ ਸਾਰੇ ਕਿਰਤ ਕਰਦੇ, ਆਪਾਂ ਸਾਰਿਆਂ ਨੂੰ ਮਾੜੇ ਨਹੀਂ ਕਹਿ ਸਕਦੇ ਕਿ ਜੀ ਕੁਝ ਜੀ
ਜਿਹੜੇ ਇਸ ਤਰ੍ਹਾਂ ਦੇ ਐਲੀਮੈਂਟ ਹੁੰਦੇ ਆ ਉਹ ਇੱਧਰ ਆ ਕੇ ਇਹੋ ਜਿਹਾ ਕੰਮ ਕਰਦੇ ਆ। ਸੁਚੇਤ ਰਹਿਣ ਦੀ ਜ਼ਰੂਰਤ ਹੈ, ਖਾਸ ਤੌਰ ਤੇ ਜੇ ਤੁਹਾਡੇ ਕੋਲ ਘਰ ਦੇ ਵਿੱਚ ਨਾਬਾਲਗ ਬੱਚਾ ਹੈ ਤਾਂ ਬਹੁਤ ਸੁਚੇਤਤਾ ਵਰਤਣ ਦੀ ਲੋੜ ਆ। ਜੀ, ਜੀ। ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਧੰਨਵਾਦ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਹੁਣ ਇੱਥੇ ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਅਹਿਮ ਖਬਰਾਂ ਵੱਲ ਵਧਾਂਗੇ। ਇੱਕ ਖਬਰ ਚੰਡੀਗੜ੍ਹ ਯੂਨੀਵਰਸਿਟੀ ਤੋਂ ਬਾਅਦ ਹੁਣ ਆਈਆਈਟੀ ਬੰਬੇ ਦੇ ਨਾਲ ਜੁੜੀ ਹੈ, ਜਿੱਥੇ ਇੱਕ ਵਿਦਿਆਰਥਣ ਦੀ ਇਤਰਾਜ਼ਯੋਗ ਵੀਡੀਓ ਬਣਾਈ ਗਈ ਹੈ। ਆਪਾਂ ਪਹਿਲਾਂ ਹੀ ਦੇਖਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇਹ ਮਸਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਰੋਸ ਹੈ ਤੇ ਇਸ ਵੇਲੇ ਲੋਕ ਜਿਹੜੇ ਉਹਨਾਂ ਨੂੰ ਉਸ ਯੂਨੀਵਰਸਿਟੀ ਨੂੰ ਡਿਫੈਂਡ ਕਰ ਰਹੇ ਸੀ, ਉਹਨਾਂ ਨੂੰ ਵੀ ਲਾਹਣਤਾਂ ਪਾ ਰਹੇ ਨੇ। ਦੂਜੀ ਜਿਹੜੀ ਖਬਰ ਅਹਿਮ ਹੈ ਉਹ ਇਹ ਹੈ ਕਿ ਦੋਹਰੇ ਸੰਵਿਧਾਨ ਦੇ ਮਾਮਲੇ ਦੇ ਵਿੱਚ ਹੁਣ ਅਕਾਲੀ ਦਲ ਆ ਜਿਹੜਾ ਉਹ ਸੁਪਰੀਮ ਕੋਰਟ ਪੁੱਜ ਗਿਆ ਹੈ। ਤੇ ਇੱਕ ਹੋਰ ਅਹਿਮ ਖਬਰ ਹੈ ਕਿ ਵਿਸ਼ਵ ਬੈਂਕ ਵੱਲੋਂ ਪੰਜਾਬ ਨੂੰ $150 ਮਿਲੀਅਨ ਦੇ ਕਰਜ਼ ਨੂੰ ਮਨਜ਼ੂਰੀ ਦਿੱਤੀ ਹੈ ਤੇ ਇਹ ਜਿਹੜੀ ਮਨਜ਼ੂਰੀ ਹੈ ਇਹ ਪੰਜਾਬ ਨੂੰ ਵਿੱਤੀ ਸਰੋਤਾਂ ਦੇ ਬਿਹਤਰ ਪ੍ਰਬੰਧਨ ਤੇ ਜਨਤਕ ਸੇਵਾਵਾਂ ਦੇ ਵਿੱਚ ਸੁਧਾਰ ਕਰਨ ਦੇ ਵਿੱਚ ਮਦਦ ਕਰਨ ਦੇ ਲਈ $150 ਮਿਲੀਅਨ ਦੇ ਕਰਜ਼ੇ ਨੂੰ ਮਨਜ਼ੂਰੀ ਜਿਹੜੀ ਆ ਉਹ ਦਿੱਤੀ ਹੈ ਵਰਲਡ ਬੈਂਕ ਦੇ ਕਾਰਜਕਾਰੀ ਪ੍ਰਬੰਧਨ ਨੇ। ਇਹਨਾਂ 3-4 ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਰੁਕਣਾ ਪੈਣਾ ਇੱਕ ਸ਼ਾਰਟ ਬ੍ਰੇਕ ਦੇ ਲਈ। ਜਲਦ ਹਾਜ਼ਰ ਹੋਵਾਂਗੇ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਆਈਆਈਟੀ ਬੰਬੇ ਦੀ, ਜਿੱਥੇ ਵਿਦਿਆਰਥੀਆਂ ਦੇ ਇਤਰਾਜ਼ਯੋਗ ਵੀਡੀਓ ਬਣਾਈ ਗਈ ਆ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇਤਰਾਜ਼ਯੋਗ ਵੀਡੀਓ ਮਾਮਲੇ ਤੋਂ ਬਾਅਦ ਆਈਆਈਟੀ ਬੰਬੇ ਦੇ ਵਿੱਚ ਇੱਕ ਵਿਦਿਆਰਥਣ ਦੇ ਹੋਸਟਲ ਦੇ ਪਖਾਨੇ ਦੇ ਵਿੱਚ ਵੀਡੀਓ ਬਣਾਇਆ ਗਿਆ। ਇਸ ਵਿਦਿਆਰਥਣ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਕੰਟੀਨ ਦੇ ਮੁਲਾਜ਼ਮ ਨੇ ਪਖਾਨੇ ਦੀ ਖਿੜਕੀ ਦੇ ਵਿੱਚੋਂ ਇਹ ਵੀਡੀਓ ਬਣਾਇਆ। ਇਹ ਘਟਨਾ ਐਤਵਾਰ ਨੂੰ ਵਾਪਰੀ ਹੈ। ਪੁਲਿਸ ਨੇ ਇਲਾਕੇ ਨੂੰ ਸੀਲ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਆਈਆਈਟੀ ਬੰਬੇ ਦੇ ਅਧਿਕਾਰੀਆਂ ਦੇ ਮੁਤਾਬਕ ਉਹਨਾਂ ਨੇ ਵੀਡੀਓ ਬਣਾਉਣ ਵਾਲੀ ਡਕਟ ਪਾਈਪ ਨੂੰ ਬੰਦ ਕਰ ਦਿੱਤਾ ਹੈ। ਸੋ ਸਾਡੇ ਜਿਹੜੇ ਵਿਦਿਅਕ ਅਦਾਰੇ ਨੇ, ਜੇਕਰ ਇਸੇ ਤਰ੍ਹਾਂ ਸੁਰਖੀਆਂ ਦੇ ਵਿੱਚ ਰਹੇ, ਜੇਕਰ ਇਸੇ ਤਰ੍ਹਾਂ ਸਾਡੀਆਂ ਬੱਚੀਆਂ ਨੂੰ ਲੈ ਕੇ ਇਸ ਤਰ੍ਹਾਂ ਦੀ ਜਿਹੜੀ ਖਬਰਾਂ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ, ਤਾਂ ਇਹ ਬਹੁਤ ਔਖਾ ਹੋ ਜਾਣਾ। ਲੋਕਾਂ ਦਾ ਵਿਦਿਅਕ ਅਦਾਰਿਆਂ ਤੋਂ ਵਿਸ਼ਵਾਸ, ਭਰੋਸਾ ਉੱਠ ਜਾਣਾ ਹੈ। ਹੋਸਟਲ ਬੰਦਾ ਕਿਉਂ ਲੈ ਕੇ ਦਿੰਦਾ ਬੱਚੀ ਨੂੰ, ਜਾਂ ਆਪਦੇ ਬੱਚੇ ਨੂੰ, ਮੁੰਡੇ ਨੂੰ, ਧੀ ਨੂੰ, ਕੁੜੀ ਨੂੰ, ਕਿਸੇ ਨੂੰ ਵੀ? ਉਹਨੂੰ ਲੱਗਦਾ ਕਿ ਜੇਕਰ ਇਹ ਬੱਸਾਂ ਦੇ ਵਿੱਚ ਆਏਗਾ, ਟਰੈਵਲ ਕਰੇਗਾ, ਦੂਰ ਸ਼ਹਿਰ 'ਚ ਰਹੇਗਾ, ਤੇ ਇਹਦੀ ਖੱਜਲ ਖੁਆਰੀ ਹੋਊਗੀ। ਦੂਜਾ ਇਹ ਹੈ ਕਿ ਕੁੜੀਆਂ ਦਾ ਟਰੈਵਲ ਕਰਨਾ ਵੈਸੇ ਵੀ ਇੱਕ ਚੈਲੰਜ ਹੈ ਸਾਡੇ ਜਿਹੜੇ ਨਿੱਘਰੇ ਸਮਾਜ ਦੇ ਵਿੱਚ ਆ। ਅਸੀਂ ਕਹਾਂਗੇ ਉਹਨਾਂ ਦਾ ਕੋਈ ਕਸੂਰ ਨਹੀਂ ਗਾ, ਬੱਸਾਂ ਦੇ ਵਿੱਚ ਆਉਣਾ ਜਾਣਾ ਜੇ। ਤਾਂ ਅਗਲੇ ਨੂੰ ਲੱਗਦਾ ਕਿ ਯਾਰ ਹੋਸਟਲ ਰਹੋ, ਕੋਈ ਗੱਲ ਨਹੀਂ, 4 ਪੈਸੇ ਵੱਧ ਲੱਗ ਜਾਣਗੇ, ਯੂਨੀਵਰਸਿਟੀ ਦੇ ਵਿੱਚ ਸੇਫ ਤਾਂ ਹੈ, ਮਹਿਫੂਜ਼ ਤਾਂ ਹੈ, ਚਾਰ ਦੀਵਾਰੀ ਦੇ ਵਿੱਚ ਤਾਂ ਹੈਗੇ ਆ। ਸੋ ਪਰ ਜੇਕਰ ਚਾਰ ਦੀਵਾਰੀ ਵੀ ਤੁਹਾਨੂੰ ਖਾ ਰਹੀ ਹੈ, ਜੇਕਰ ਵਾੜ ਹੀ ਖੇਤ ਨੂੰ ਖਾ ਰਹੀ, ਤੇ ਬੰਦਾ ਕੀ ਕਰੂਗਾ? ਹੁਣ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚੋਂ ਵੱਡੀ ਗਿਣਤੀ ਜਿਹੜੀਆਂ ਕੁੜੀਆਂ ਨੇ, ਖਾਸ ਕਰਕੇ ਮੁੰਡੇ ਵੀ ਨੇ, ਜਿਹੜੇ ਦੂਰ ਦਰਾਡੇ ਵਾਲੇ ਜਿਹੜੇ ਵਿਦਿਆਰਥੀ ਨੇ ਉਹ ਰਹਿ ਗਏ ਨੇ, ਬਾਕੀ ਦੇ ਉੱਥੋਂ ਚਲੇ ਗਏ ਨੇ। ਔਰ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਕੁਝ ਸਟੂਡੈਂਟਸ ਨੇ ਇਹ ਵੀ ਕਿਹਾ ਕਿ ਅਸੀਂ ਮਾਈਗ੍ਰੇਸ਼ਨ ਕਰਾਵਾਂਗੇ, ਅਸੀਂ ਹੁਣ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹਨਾ ਨਹੀਂ ਹੈ, ਅਸੀਂ ਦੂਜੀਆਂ ਯੂਨੀਵਰਸਿਟੀਆਂ ਦੇ ਵਿੱਚ ਮਾਈਗ੍ਰੇਸ਼ਨ ਕਰਾ ਕੇ ਆਪਦੀ ਪੜ੍ਹਾਈ ਉੱਥੇ ਜਿਹੜੀ ਹੈ ਜਾਰੀ ਰੱਖਾਂਗੇ। ਇਹੋ ਜਿਹੀਆਂ ਘਟਨਾਵਾਂ ਸਾਨੂੰ ਚਿੰਤਤ ਨਹੀਂ ਕਰਦੀਆਂ, ਬਲਕਿ ਸਾਨੂੰ ਸ਼ਰਮਸਾਰ ਵੀ ਕਰਦੀਆਂ ਕਿ ਅਸੀਂ ਕਿਹੋ ਜਿਹੇ ਸਾਡੇ ਸਮਾਜ ਨੇ ਆਲੇ ਦੁਆਲੇ ਜਿਹੜਾ ਤਾਣਾ ਬਾਣਾ ਉਹ ਬੁਣ ਰੱਖਿਆ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਕੱਤਰ ਜਨਰਲ ਦਲਜੀਤ ਸਿੰਘ ਚੀਮਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਮਾਮਲਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਸੰਵਿਧਾਨ ਰੱਖਣ ਦਾ ਹੈ, ਜਿਸ ਦੇ ਵਿੱਚ ਇਹਨਾਂ ਤਿੰਨ ਪ੍ਰਮੁੱਖ ਅਕਾਲੀ ਆਗੂਆਂ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅਕਾਲੀ ਆਗੂਆਂ ਨੇ ਸੁਪਰੀਮ ਕੋਰਟ ਦੇ ਵਿੱਚ ਵੱਖ-ਵੱਖ ਐਸਐਲਪੀ ਵਿਸ਼ੇਸ਼ ਲੀਵ ਪਟੀਸ਼ਨ ਦਾਇਰ ਕਰਕੇ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਇਸ ਕੇਸ ਤੇ ਵਿਚਾਰ ਕਰਨ ਦੀ ਮੰਗ ਕੀਤੀ ਹੈ। ਇਸ ਕੇਸ ਦੀ ਸੁਣਵਾਈ 22 ਸਤੰਬਰ ਨੂੰ ਹੋਣੀ ਹੈ, ਤੇ ਇੱਥੇ ਇਹ ਦੱਸਦੇ ਚੱਲੀਏ ਕਿ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਸਰਪ੍ਰਸਤ ਬਲਵੰਤ ਸਿੰਘ ਖੇੜਾ ਅਤੇ ਸੂਬਾ ਪ੍ਰਧਾਨ ਓਮ ਸਿੰਘ ਸਟਿਆਣਾ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਕੋਲ ਫਰਜ਼ੀ ਸੰਵਿਧਾਨ ਪੇਸ਼ ਕੀਤਾ ਗਿਆ, ਜਿਸ ਤੇ ਇਹਨਾਂ ਅਕਾਲੀ ਆਗੂਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਦਲਜੀਤ ਸਿੰਘ ਚੀਮਾ ਦੇ ਖਿਲਾਫ ਧਾਰਾ 182, 193, 199, 200, 420, 465, 466, 467, 468, 471 ਤੇ 120 ਬੀ ਦੇ ਤਹਿਤ ਧੋਖਾਧੜੀ ਅਤੇ ਜਾਲਸਾਜ਼ੀ ਦਾ ਕੇਸ ਦਰਜ ਕੀਤਾ ਗਿਆ ਸੀ। ਅਕਾਲੀ ਆਗੂਆਂ ਨੇ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਅਦਾਲਤ ਨੇ ਇਸ ਕੇਸ ਦੀ ਸੁਣਵਾਈ 22 ਸਤੰਬਰ ਲਈ ਨਿਰਧਾਰਤ ਕੀਤੀ ਹੈ। ਸਮਾਂ ਬੜੀ ਬਲਵਾਨ ਚੀਜ਼ ਹੈ। ਜਦੋਂ ਸਮਾਂ ਹੁੰਦਾ, ਬੰਦਾ ਕਹਿੰਦਾ ਨਾ ਮੈਂ ਚੈਨਲ ਚੱਲਣ ਦੇਵਾਂ, ਨਾ ਮੈਂ ਪੱਤਰਕਾਰ ਨੂੰ ਖਬਰ ਲਾਉਣ ਦੇਵਾਂ, ਮੇਰੇ ਆਖੀ ਅਫਸਰ ਕੁਰਸੀ ਤੇ ਬਹੂਗਾ, ਮੇਰੇ ਆਖੀ ਉੱਠੂਗਾ, ਮੇਰੇ ਆਖੀ ਲੋਕਾਂ ਨੂੰ ਪੈਨਸ਼ਨਾਂ ਮਿਲਣਗੀਆਂ, ਮੇਰੇ ਆਖੀ ਰੇਤਾ, ਮੇਰੇ ਆਖੀ ਬੱਸਾਂ, ਮੇਰੇ ਆਖੀ ਹੋਟਲ ਚੱਲੂਗਾ। ਪਰ ਜਦੋਂ ਲੋਕ ਨਕਾਰ ਦੇਣ ਤੇ ਉੱਤੋਂ ਕਚਹਿਰੀਆਂ ਦੇ ਗੇੜੇ ਲਾਉਣੇ ਪੈਣ, ਫਿਰ ਖੁਦਾ ਤਾਂ ਯਾਦ ਆਉਂਦਾ ਹੀ ਹੈ, ਜਿਹੜਾ ਕਦੇ ਵਸਾਰਿਆ ਹੁੰਦਾ। ਖੈਰ, ਇਹ ਸਮੇਂ-ਸਮੇਂ ਦਾ ਗੇੜ ਹੈ। ਇਹ ਨਹੀਂ ਪਤਾ ਕਿ ਕੱਲ ਨੂੰ ਆਪਾਂ ਇਸ ਲਾਈਨ ਦੇ ਵਿੱਚ ਖੜੇ ਹੋਈਏ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਵਿਸ਼ਵ ਬੈਂਕ ਦੀ। ਵਰਲਡ ਬੈਂਕ ਦੇ ਕਾਰਜਕਾਰੀ ਪ੍ਰਬੰਧਕੀ ਮੰਡਲ ਨੇ ਪੰਜਾਬ ਨੂੰ ਆਪਣੇ ਵਿੱਤੀ ਸਰੋਤਾਂ ਦੇ ਬਿਹਤਰ ਪ੍ਰਬੰਧਨ ਅਤੇ ਜਨਤਕ ਸੇਵਾਵਾਂ ਦੇ ਵਿੱਚ ਸੁਧਾਰ ਕਰਨ ਦੇ ਵਿੱਚ ਮਦਦ ਕਰਨ ਦੇ ਲਈ 150 ਮਿਲੀਅਨ ਅਮਰੀਕੀ ਡਾਲਰ ਦੇ ਕਰਜ਼ੇ ਦੀ ਮਨਜ਼ੂਰੀ ਦਿੱਤੀ ਹੈ। ਸਰਕਾਰੀ ਵਿੱਤੀ ਸੰਸਥਾ ਨੇ ਜਾਣਕਾਰੀ ਬਿਆਨ ਜਾਰੀ ਕਰਦਿਆਂ ਦਿੱਤੀ ਹੈ। ਵਿਸ਼ਵ ਬੈਂਕ ਦੀ ਡਾਇਰੈਕਟਰ ਅਗਸਤੇ ਤਾਨੋ ਨੇ ਕਿਹਾ ਹੈ ਕਿ ਵਿਸ਼ਵ ਬੈਂਕ ਵੱਲੋਂ ਸਮੇਂ-ਸਮੇਂ ਤੇ ਅਜਿਹੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ। ਇਹ ਯੋਜਨਾ ਦੋ ਪੜਾਵਾਂ ਦੇ ਵਿੱਚ ਲਾਗੂ ਕੀਤੀ ਜਾਵੇਗੀ। ਪਹਿਲੇ ਪੜਾਅ ਦੇ ਹੇਠ ਮੁਹੱਈਆ ਕਰਵਾਉਣ ਦੇ ਵਿੱਚ ਸੁਧਾਰ ਕਰਨ ਦੇ ਲਈ ਨਗਰ ਨਿਗਮਾਂ ਦੇ ਵਿੱਚ ਇਹ ਯੋਜਨਾ ਲਾਗੂ ਕੀਤੀ ਜਾਵੇਗੀ। ਇਸ ਦੇ ਤਹਿਤ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਵਿੱਚ ਵੱਡੀ ਗਿਣਤੀ ਲੋਕਾਂ ਨੂੰ 24 ਘੰਟੇ ਪਾਣੀ ਦੀ ਸਪਲਾਈ ਜਾਰੀ ਰੱਖਣ ਤੇ ਕੰਮ ਕੀਤਾ ਜਾਵੇਗਾ।
ਇਹ ਕਰਜ਼ਾ 15 ਸਾਲਾਂ ਦੇ ਲਈ ਦਿੱਤਾ ਗਿਆ, ਜਿਸ ਦੇ ਵਿੱਚ 6 ਮਹੀਨਿਆਂ ਦੀ ਛੋਟ ਵੀ ਦਿੱਤੀ ਗਈ ਹੈ। ਦੇਖੋ ਇਸ ਵੇਲੇ ਪੰਜਾਬ ਦੇ ਆਰਥਿਕ ਜਿਹੜੇ ਹਾਲਾਤ ਨੇ ਉਹਨਾਂ ਦੇ ਮੁਤਾਬਕ ਪੰਜਾਬ ਨੂੰ ਆਰਥਿਕ ਸਹਾਇਤਾ ਜਾਂ ਕਰਜ਼ਾ ਲੈਣਾ ਹੀ ਪੈਣਾ। 3 ਲੱਖ ਕਰੋੜ ਤੇ ਅਸੀਂ ਟੱਪ ਚੁੱਕੇ ਹਾਂ, ਪਰ ਇਹ ਜਿਹੜਾ ਕਰਜ਼ਾ ਪੰਜਾਬ ਨੂੰ ਮਿਲਣ ਜਾ ਰਿਹਾ ਸਹਾਇਤਾ, ਪੰਜਾਬ ਇਹ ਸੋਚ ਕੇ ਵਰਤੇ ਕਿ ਇਹ ਮੋੜਨਾ ਆ। ਜੇਕਰ ਇਸ ਤਰ੍ਹਾਂ ਦੀ ਸਹਾਇਤਾ ਵੀ ਅਸੀਂ ਨਹੀਂ ਮੋੜ ਸਕਦੇ ਜਾਂ ਸਾਡੇ ਵਿੱਤੀ ਸਾਥੀ ਜਿਹੜੇ ਆ ਉਹ ਨਹੀਂ ਇਸ ਤਰ੍ਹਾਂ ਦੇ ਅਸੀਂ ਕਰ ਸਕਦੇ, ਤਾਂ ਬਹੁਤ ਡੂੰਘੀ ਦਲਦਲ ਦੇ ਵਿੱਚ ਅਸੀਂ ਫਸ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ। ਸੋ ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲੀ ਸਰਕਾਰ, ਆਪਣੇ ਆਪ ਨੂੰ ਵਿਜ਼ਨਰੀ ਕਹਿਣ ਵਾਲੀ ਸਰਕਾਰ ਨੂੰ ਇਹ ਪੈਸਾ ਜਦੋਂ ਵੀ ਜਾਰੀ ਹੁੰਦਾ ਹੈ, ਐਲੋਕੇਟ ਹੁੰਦਾ ਹੈ, ਤਾਂ ਉਦੋਂ ਬਹੁਤ ਸ਼ਾਨਦਾਰ ਤੇ ਬਹੁਤ ਸੰਜਮ ਦੇ ਤਰੀਕੇ ਨਾਲ ਵਰਤਣਾ ਪਊਗਾ, ਤਾਂ ਜੋ ਉੱਥੋਂ ਹੋਰ ਵਿੱਤੀ ਅਸਾਸੇ ਖੜੇ ਕੀਤੇ ਜਾ ਸਕਣ। ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਅਪਡੇਟ ਅਮਰੀਕਾ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।